ਜ਼ਿਲ੍ਹਾ ਅੰਬਾਲਾ, ਅੱਛਾ ਤਹਿਸੀਲ ਜਗਾਦਰੀ, ਥਾਣਾ ਬਿਲਾਸਪੁਰ। ਹਾਂ। ਪਿੰਡ ਦਾ ਨਾਂ ਸੀ ਭੀਲ ਛੱਪਰ। ਭੀਲ ਛੱਪੜ। ਛੱਪਰ ਆ ਛੱਪਰ। ਹਾਂ ਛੱਪਰ, ਭੀਲ ਛੱਪਰ। ਭੀਲ ਛੱਪੜ। ਵੱਡਾ ਮਾਰਵਾ, ਇੱਕ ਛੋਟਾ ਮਾਰਵਾ, ਹੂੰ ਚੰਦਾ ਖੇੜੀ, ਹੂੰ ਖੇੜਾ, ਕਕੜੌਣੀ, ਹੂੰ ਬਿਲਾਸਪੁਰ ਹੂੰ। ਤੇ ਮਛਰੌਲੀ। ਤੇ ਸ਼ਹਿਰ ਬਾਬਾ ਜੀ ਕਿਹੜਾ ਲੱਗਦਾ ਸੀ ਤੁਹਾਨੂੰ? ਸ਼ਹਿਰ ਸਾਨੂੰ ਲੱਗਦਾ ਸੀ ਜਗਾਦਰੀ, ਸਢੌਰਾ ਨੇੜੇ ਲੱਗਦਾ ਸੀ। ਸਧੌਰਾ। ਜਿਆ ਅੱਛਾ, ਤੁਸੀਂ ਕਦੀ ਗਏ ਸਧੌੜਾ ਸ਼ਹਿਰ ਸਢੌਰਾ ਵੇਖਿਆ? ਮੈਂ ਬੜਾ ਜਾਂਦਾ ਹੁੰਦਾ ਰਿਹਾ, ਕੰਮ ਵੀ ਸਾਡਾ ਉੱਥੇ ਲੱਗਿਆ। ਅੱਛਾ, ਇੱਕ ਬਿਲਾਸਪੁਰ ਸੀ, ਅੱਧਾ ਉਹਦਾ ਮੁਸਲਮਾਨਾਂ ਦਾ ਸੀ? ਅੱਧਾ ਮੁਸਲਮਾਨਾਂ ਦਾ ਸੀ, ਅੱਧਾ ਹਿੰਦੂਆਂ ਦਾ ਸੀ। ਅੱਧੇ ਹਿੰਦੂ ਸਿੱਖ ਰਹਿੰਦੇ ਸਨ। ਅੱਛਾ। ਇੱਕ ਪਿੰਡ ਦੇ ਨਾਂ ਸੀ ਸਾਹਪੁਰ, ਸਾਹਪੁਰ। ਅੱਛਾ। ਉਹ ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਹੂੰ। ਤੇ ਬਰਾਦਰੀ ਕਿਹੜੀ ਸੀ ਭਲਾ? ਰਾਈ ਸੀ ਉਹ ਵੀ। ਵਾਹ ਜੀ ਵਾਹ। ਜਿਹੜੇ ਬਿਲਾਸਪੁਰ ਤੇ ਰਹੇ ਨਾ ਉਹ ਰਾਜਪੂਤ ਸਨ, ਰੰਗੜ। ਅੱਛਾ, ਠੀਕ ਹੈ। ਰੰਗੜ ਸਨ, ਕੋਈ ਸੈयद ਖਵਾਉਂਦੇ ਸਨ। ਹੂੰ ਹੂੰ ਹੂੰ। ਸਾਨੂੰ ਉਹੀ ਬਚਾਉਂਦੇ ਰਹੇ ਨੇ। ਉਹ ਦਿਨ ਦੀ ਖਬਰ ਦਿਨੇ ਦਿੰਦੇ ਸਨ, ਰਾਤ ਦੀ ਰਾਤੀ। ਤੇ ਬਾਕੀ ਸਾਡੇ ਪਿੰਡ ਜਿਨ੍ਹਾਂ ਹਿੰਦੂਆਂ ਨਾਲ ਤੁਹਾਡੇ ਬਜ਼ੁਰਗਾਂ ਦੀ ਸਾਂਝ ਸੀ, ਹਾਂ। ਉਹਨਾਂ ਨੇ ਫਿਰ ਦਫਾ ਕੀਤਾ, ਮਤਲਬ ਤੁਹਾਨੂੰ ਉਹਨਾਂ ਬਚਾਇਆ, ਦਫ਼ਾ ਕੀਤਾ। ਤੁਹਾਡੀ ਖੈਰ ਖੁਆਈ ਕੀਤੀ। ਜੀ ਆ ਜੀ। ਅੱਛਾ। ਇੱਕ ਪਿੰਡ ਲੱਗਦਾ ਸੀ ਰਿਆਸਤ, ਅੰਗਰੇਜ਼ੀ ਰਿਆਸਤ ਹੁੰਦੀ ਸੀ। ਉੱਥੇ ਆ ਕੇ ਪੁਲਿਸ ਹਟ ਗਈ ਪਿੱਛੇ। ਹੂੰ। ਆਖਣਗੇ ਵੀ ਹੁਣ ਇੱਥੇ ਸਾਡਾ ਕੋਈ ਵਾਸ ਨਹੀਂ। ਉੱਥੇ ਜਥਾ ਘੇਰਿਆ ਸਾਡਾ। ਅੱਛਾ। ਉਸ ਪਿੰਡ ਤੋਂ ਮੀਲ ਅਸੀਂ ਸਾਂ ਉੱਧਰ, ਮੀਲ ਉਹ ਪਿੰਡ ਅੱਗੇ ਸੀ। ਅੱਛਾ। ਉੱਥੇ ਡੱਕੇ ਗਏ। ਉੱਥੇ ਇੱਕ ਸਿੱਖ ਸੀ, ਉਹ ਘੋੜੀ ਤੇ ਚੜਿਆ ਤੇ ਉਹਨੇ ਆਵਾਜ਼ ਦਿੱਤਾ, ਹੂੰ ਯਾ ਜੀ ਯਾਰਾਂ ਦੇ ਵੇਖੋ ਕੀ ਕੱਸੇ ਬਣਦੇ ਨੇ। ਹੂੰ। ਉਹ ਫਿਰ ਬੰਦੇ ਮੁੰਡੇ 5-7 ਨੱਸੇ ਨੇ। ਅੱਛਾ। ਅਸਲਾ ਕੋਈ ਨਹੀਂ ਉਹਨਾਂ ਕੋਲ। ਹੂੰ। ਉਹਨਾਂ ਜਾ ਕੇ ਡੱਕਿਆ। ਉਹਨਾਂ ਆਖਿਆ ਵੀ ਇੱਥੇ ਰਾਜਪੂਤ ਖਤਮ ਹੋ ਜਾਣਗੇ, ਨਾ ਇਹਨਾਂ ਵੱਲ ਕੋਈ ਜਾਏਗਾ। ਹੂੰ ਜਾਂ ਰਾਹ ਦੇ ਦਿਓ, ਪਿੰਡ ਖਾਲੀ ਕਰਨਾ ਤੁਸੀਂ। ਹੂੰ। ਉਹਨੇ ਕਿਹਾ ਬੱਦਲ ਬੜਾ ਤੇ ਰਾਤ ਰਹਿਣ ਦੇ, ਸਾਨੂੰ ਬਾਰਿਸ਼ ਹੋਣੀ ਹੈ ਅੱਛਾ। ਤੇ ਸਵੇਰੇ। ਹੂੰ। ਉਹ ਆਖਣਗੇ ਫਿਰ ਕੋਈ ਅੱਧਾ ਕਿਲੋ ਦੇ, ਕੋਈ ਪਾ ਦੇਵੇ। ਹਾਂ। ਸਾਰੇ ਘਰਾਂ ਤੋਂ ਚਾਂਦੀ ਇਕੱਠੀ ਕਰਕੇ ਤੇ ਉਹ ਪਹੁੰਚਾਓ ਅੱਛਾ। ਤੇ ਰਾਤ ਕੱਟ ਲਓ, ਨਹੀਂ ਤੇ ਹੁਣੇ ਨਿਕਲੋ। ਹਾਂ। ਜਿਹੜੇ ਹਿੰਦੂ ਸਨ ਉਹ ਇੱਕ ਰਸਾਲ ਸੀ, ਇੱਕ ਦੇ ਨਾਲ ਚਤਰੂ ਸੀ, ਅੱਛਾ। ਇੱਕ ਦੇ ਨਾਲ ਜੂਨਾ ਸੀ। ਜਿਹੜੇ ਤੁਹਾਡੇ ਪਿੰਡ ਦੇ ਸਨ? ਪਿੰਡ ਦੇ 3-4 ਨਾਮ ਮੇਰੇ ਯਾਦ ਹੈ। ਹੁਣ ਯਾਦ ਆਇਆ ਤੁਹਾਨੂੰ, ਹੈਨਾ? ਮੇਲਾ ਵੀ ਲੱਗਦਾ ਰਿਹਾ ਸੀ ਤੁਹਾਡੇ ਇਲਾਕੇ 'ਚ ਕਿਤੇ? ਹਾਂ, ਮੇਲਾ ਲੱਗਦਾ ਸੀ, ਸਧੌਰੇ ਵੀ ਲੱਗਦਾ ਸੀ, ਤੀਰਥਪੁਰ ਲੱਗਦਾ ਸੀ। ਤੀਰਥਪੁਰ। ਤੀਰਥਪੁਰ ਅੱਛਾ। ਬਿਲਾਸਪੁਰ ਤੋਂ ਕੋਈ 1 ਮੀਲ ਅੱਗੇ ਸੀ। ਅੱਛਾ। ਉੱਥੇ ਬੜਾ ਵੱਡਾ ਇੱਕ ਤਲਾਬ ਬਣਿਆ ਸੀ। ਹਾਂ ਹਾਂ। अस्सलाम वालेकुम बाबा जी, की हाल है? खैर शुक्र अल्लाह। की नाम जी अपना? मोहम्मद इब्राहिम। मोहम्मद इब्राहिम। ਤੁਹਾਡੇ ਵਾਲਦ ਸਾਹਿਬ ਦਾ ਨਾਮ? वालद का नाम शेर मोहम्मद। ਸ਼ੇਰ ਮੁਹੰਮਦ। ਤੇ ਬਾਬੇ ਦਾ ਨਾਮ ਕੀ ਸੀ, ਦਾਦੇ ਦਾ? दुल्ला। ਦੁੱਲਾ। ਅਬਦੁੱਲਾ। जी हाँ। ਅੱਛਾ, ਅਬਦੁੱਲਾ ਨਾਮ ਸੀ ਤੇ ਦੁੱਲਾ ਦੁੱਲਾ ਕਹਿੰਦੇ ਸੀ। ਬਾਬਾ ਜੀ 47 ਵੇਲੇ ਤੁਹਾਨੂੰ ਆਪਣਾ ਘਰ ਬੋਝ ਛੱਡਣਾ ਪਿਆ। जी हाँ। ਤੁਸੀਂ ਮਹਾਜਰ ਹੋ ਕੇ ਤੇ ਇਸ ਵੇਲੇ ਬੈਠੇ ਹੋ ਪਿੰਡ ਬੱਦੋ ਕੇ ਚੀਮਾ। बच्चों के चिन्ह। ਠੀਕ ਹੈ। ਤੇ ਪਿਛਲਾ ਐਡਰੈਸ ਕੀ ਸੀ ਤੁਹਾਡਾ? पिछला ड्रेस ਆਪਣੇ ਪਿੰਡ ਦਾ ਨਾਮ ਦੱਸੋ, ਜ਼ਿਲ੍ਹਾ ਕਿਹੜਾ ਸੀ, ਤਹਿਸੀਲ ਕਿਹੜੀ ਸੀ? जिला अम्बाला, ਅੱਛਾ। तहसील जगादरी, थाना बिलासपुर। ਹਾਂ। पिंड का नाम से भील छप्पर। ਭੀਲ ਛੱਪੜ। छप्पर हाँ। ਛੱਪਰ। हाँ छप्पर, भील छप्पर। ਭੀਲ ਛੱਪੜ। ਅੱਛਾ। ਤੇ ਸਾਰਾ ਕੁਝ ਯਾਦ ਹੈ? हाँ याद है सारा। ਮਤਲਬ ਕਿੱਡਾ ਕੁ ਪਿੰਡ ਸੀ? ਸਭ ਤੋਂ ਪਹਿਲੇ ਕਿੰਨੀ ਉਮਰ ਸੀ ਆਪਣੀ ਜਦੋਂ ਵੰਡ ਹੋਈ? ਜਦੋਂ ਆਇਆ ਉਦੋਂ 15 ਕੁ ਸਾਲ ਹੋਣੀ ਮੇਰਾ। ਅੱਛਾ। ਤੇ ਸਾਰਾ ਕੁਝ ਯਾਦ ਹੈ? ਕਿਹੜੇ ਕਿਹੜੇ ਰਾਹੀਂ ਤੁਸੀਂ ਕਿਹੜੇ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਕੇ ਤੁਹਾਨੂੰ? ਬੜੇ ਹਾਲਾਤ ਗੁਜ਼ਰੇ ਆ। ਅੱਛਾ। ਸਭ ਤੋਂ ਪਹਿਲੇ ਸੀ ਗੱਲ ਕਰਨੀ ਹੈ ਤੁਹਾਡੇ ਪਿੰਡ ਤੇ। ਹਾਂ। ਭੀਲ ਛੱਪੜ ਹਾਂ। ਕਿੱਡਾ ਕੁ ਵੱਡਾ ਪਿੰਡ ਸੀ? ਪਿੰਡ ਸਾਡਾ ਕੋਈ 5 ਨਾਵੇਂ ਹੈ ਸੀ ਮੁਸਲਮਾਨ, ਅੱਛਾ। ਇੱਕ ਨਾਵਾ ਸੀ ਹਿੰਦੂਆਂ ਦਾ। ਹਾਂ। 10-12 ਘਰ ਸਨ ਉਹਨਾਂ ਦੇ। ਅੱਛਾ। ਤੇ ਨੰਬਰਦਾਰ ਕਿੰਨੇ ਸਨ? ਨੰਬਰਦਾਰ 2। ਦੋ। ਕੀ ਨਾਂ ਸਨ ਉਹਨਾਂ ਦੇ? ਇੱਕ ਦੇ ਨਾਂ ਸੀ, ਉਹਦਾ ਨਾਂ ਤੇ ਮੇਰੇ ਯਾਦ ਨਹੀਂ ਰਿਹਾ। ਹੂੰ। ਹਿੰਦੂ ਸੀ ਉਹ।
ਹਿੰਦੂ ਸੀ ਜਾਂ ਸਿੱਖ ਸੀ? ਹਿੰਦੂ ਸੀ, ਰਾਜਪੂਤ। ਰਾਜਪੂਤ ਹਿੰਦੂ, ਅੱਛਾ, ਉਹ ਨੰਬਰਦਾਰ ਸੀ। ਠੀਕ ਹੈ। ਤੁਹਾਡਾ ਆਪਣਾ ਜਿਹੜਾ ਮੁਸਲਮਾਨਾਂ ਦਾ ਨੰਬਰਦਾਰ ਸੀ, ਉਹਦਾ ਨਾਮ ਯਾਦ ਹੈ? ਉਹਦਾ ਵੀ ਨਹੀਂ, ਮੇਰਾ ਯਾਦ ਨਹੀਂ ਆਇਆ, ਉਹ ਨਹੀਂ ਆਇਆ। ਅੱਛਾ, ਠੀਕ ਹੈ, ਠੀਕ ਹੈ, ਚਲੋ ਕੋਈ ਨੀ। ਤੇ ਜ਼ਿਆਦਾ ਕਿਹੜੀ ਬਰਾਦਰੀ ਦੇ ਲੋਕ ਬੈਠੇ ਸਨ ਪਿੰਡ 'ਚ? ਰਾਈ ਰਾਹੀ ਬਰਾਦਰੀ ਜ਼ਿਆਦਾ ਸੀ। ਰਾਈ ਬਰਾਦਰੀ ਸਾਰੀ। ਹਾਂ, 4 ਘਰ ਬਾਹਮਣਾਂ ਦੇ ਸਨ ਅੱਛਾ, ਤੇ 5-6 ਘਰ ਰਾਜਪੂਤਾਂ ਦੇ ਸਨ। ਠੀਕ ਹੈ। 2 ਘਰ ਮਾਲੀਆਂ ਦੇ ਸਨ। ਹਾਂ, ਦੂਸਰੇ ਜਿਹੜੇ ਲੋਕ ਹੁੰਦੇ ਨੇ ਮੇਘ, ਮਾਛੇ, ਨਹੀਂ ਝੂਰ। ਨਹੀਂ, ਕੋਈ ਨਹੀਂ ਸੀ। ਅੱਛਾ, ਝੂਰ ਆਏ ਸਨ ਸਾਡੇ 2-3 ਘਰ। ਹਾਂ, ਉਦੋਂ ਪਾਣੀ ਖੂਹਾਂ ਤੋਂ ਆਉਂਦਾ ਸੀ। ਅੱਛਾ, ਉਹ ਪਾਣੀ ਭਰਦੇ ਸਨ, ਯਾਨੀ ਜਿਹਨਾਂ ਤੋਂ ਦੂਰ ਸੀ ਨਾ ਖੂਹ, ਉਹਨਾਂ ਲੋਕਾਂ ਦਾ ਪਾਣੀ ਘੜਿਆ 'ਚ ਲਿਆ ਕੇ ਪਾਉਂਦੇ। ਹਾਂ। ਤੇ 6 ਮਹੀਨੇ ਸੇਬ ਤੇ ਮਤਲਬ ਦਾਣਿਆਂ ਤੇ ਹਾਂ, ਉਹਨਾਂ ਨੇ- ਦਾਣਿਆਂ ਤੇ ਸੇ ਪਾਉਂਦੇ। ਅੱਛਾ, ਸੇਬ ਹੋਣੇ। ਜਿਹੜਾ ਤੁਹਾਡਾ ਆਪਣਾ ਘਰ ਸੀ, ਉਹ ਪਿੰਡ ਦੀ ਕਿਹੜੀ ਬਾਈ? ਉਹ ਪਿੰਡ ਦੀ ਦੱਖਣ ਪਾਸੇ ਸੀ। ਦੱਖਣ ਪਾਸੇ। 2 ਮੰਜ਼ਲੀ ਹਵੇਲੀ ਸੀ, ਅੱਛਾ, ਬੜੀ ਵੱਡੀ। ਅੱਛਾ, ਤੁਹਾਡੀ। ਜੀ। ਅੱਛਾ, ਠੀਕ ਹੈ। ਤੇ ਆਪਣਾ ਉੱਥੇ ਕੋਈ ਜ਼ਮੀਨ ਭਾਂਡਾ ਹੈ ਸੀ? ਜ਼ਮੀਨ ਸੀ ਸਾਡੀ ਉੱਥੇ 92 100 ਤੇ 2 ਕਨਾਲਾਂ। 102 ਕਨਾਲਾਂ? ਜੀ। ਅੱਛਾ, 102 ਕਨਾਲਾਂ। ਉੱਥੇ ਕਨਾਲਾਂ ਮਤਲਬ ਗਿਣਦੇ 1 ਕਿੱਲਾ? ਵਿਗੇ ਗਿਣਦੇ ਹਨ ਉੱਥੇ। ਵਿਗੇ। ਅੱਛਾ, ਅੱਛਾ, 102 ਕਨਾਲਾਂ। ਇੱਥੇ ਉਹ ਹਿਸਾਬ ਮੈਂ ਲਾਂਦਾ ਰਹਿਣਾ ਵੀ ਉਹ ਕਨਾਲ ਦੀ ਬਰਾਬਰ ਸੀ, 20 ਬਿਸਵੇ ਆਂਦੇ ਸਨ ਅੱਛਾ, ਅੱਛਾ, ਠੀਕ। ਉਦੋਂ। ਤੇ ਜ਼ਮੀਨ ਵਧੀਆ ਸੀ? ਜ਼ਮੀਨ ਚੰਗੀ ਸੀ ਸਾਡੀ, ਪੁਰਾਣ ਸੀ ਉਹਦੇ, ਪੁਰਾਣ ਸੀ। ਬਹੁਤ ਕਾਬਲ ਜ਼ਮੀਨ ਸੀ। ਹਾਂ, ਮਤਲਬ ਪਾਣੀ ਨਾ ਹੋਣ ਦੀ ਵਜ੍ਹਾ ਤੋਂ ਕਰਕੇ। ਹਾਂ, ਠੀਕ, ਸਹੀ। ਫਿਰ ਵੀ ਬੜਾ ਫਸਲ ਹੁੰਦਾ ਸੀ। ਹਾਂ, ਜ਼ਿਆਦਾ ਵੀ ਉਦੋਂ ਰਾਜੀ ਸੀ। ਅੱਛਾ, ਟਾਈਮ ਦੇ ਟਾਈਮ ਬਾਰਸ਼ਾਂ ਪੈਂਦੀਆਂ ਹਨ, ਹਾਂ, ਠੀਕ ਹੈ। ਬੜਾ ਫਸਲ ਹੁੰਦਾ ਸੀ। ਤੇ ਵਧੀਆ ਗੁਜ਼ਰ ਬਸਰ ਹੋ ਰਹੀ ਸੀ ਜ਼ਮੀਨ ਤੇ, ਕਿ ਜਾਂ ਤੁਹਾਡੇ ਘਰ ਦੇ ਚਾਚੇ ਤਾਏ ਹੋਰ ਵੀ ਕੋਈ ਆਪਣਾ ਕਰਦੇ ਸਨ ਕੋਈ ਪੇਸ਼ਾ? ਤੇ ਮੇਰੇ ਚਾਚੇ ਵੀ ਵਾਹੀ ਕਰਦੇ ਸਨ, ਅੱਛਾ, ਤੇ ਹੋਰ ਵੀ 3 ਦਾਦੇ ਸਨ ਮੇਰੇ। ਅੱਛਾ, ਹਾਂ, 3 ਤਰਵਾਂ ਦੀ ਵਾਹੀ ਸੀ, ਹਾਂ, ਬੜੀ ਠੀਕ ਠਾਕ ਜ਼ਮੀਨਾਂ ਸਨ। ਜੀ ਜੀ ਜੀ। ਕੀ ਨਾਂ ਸਨ ਜਿਹੜੇ ਤੁਹਾਡੇ ਦਾਦੇ ਸਨ? ਇੱਕ ਦਾਦੇ ਦਾ ਨਾਂ ਸੀ ਨਾ ਪੀਰ ਮੁਹੰਮਦ, ਅੱਛਾ, ਇੱਕ ਦਾਦੇ ਦਾ ਨਾਂ ਸੀ ਅਬਦੁੱਲਾ, ਹੂੰ, ਇੱਕ ਦੇ ਨਾਂ ਸੀ ਵਜ਼ੀਰ ਅਲੀ। ਉਹ ਤੇ ਨਾ ਵੀ ਵੇਖਿਆ ਇੱਥੇ ਆਇਆ ਸੀ, ਅੱਛਾ, ਅੱਛਾ, ਅੱਛਾ। ਵੱਡਾ ਜਿਹੜਾ ਸੀ ਸਾਰਾ। ਤੇ ਬਾਕੀ ਜਿਹੜੇ 2 ਸਨ ਉਹ ਉੱਥੇ ਹੀ ਪੂਰੇ ਹੋ ਗਏ? ਉੱਥੇ ਹੀ ਫੌਤ ਹੋ ਗਏ। ਅੱਛਾ, ਉੱਥੇ ਹੀ ਹੋ ਗਏ। ਠੀਕ, ਠੀਕ। ਤੇ ਬਾਬਾ ਜੀ, ਇਸ ਤੋਂ ਇਲਾਵਾ ਆਪਣੇ ਪਿੰਡ 'ਚ ਕੋਈ ਖਰਾਸ ਖਰੂਸ ਵੀ ਆਇਆ ਸੀ? ਦਾਣੇ ਸ਼ਾਣੇ ਨਾ ਪੀਣੇ? ਕੋਈ ਖਰਾਬ ਕੋਲੂ? ਨਹੀਂ ਸੀ। ਚੱਕੀਆਂ ਚੱਲਦੀਆਂ ਹਨ ਉਦੋਂ, ਕੀ? ਚੱਕੀਆਂ ਤੇ ਪੀਂਦੇ ਹਨ। ਅੱਛਾ, ਚੱਕੀਆਂ ਤੇ ਪੀਣਾ। ਹਾਂ, ਤੇ ਜਦੋਂ ਮੈਂ ਉਹ ਯਾਨੀ ਵਾਹ ਹੋ ਗਿਆ ਤਾਂ, ਹੂੰ, ਤੇ ਇੱਕ ਚੱਕੀ ਲੱਗੀ ਸੀ ਬਿਲਾਸਪੁਰ, ਅੱਛਾ, ਥਾਣਾ ਸੀ ਸਾਡਾ, ਉੱਥੇ ਕਸਬਾ ਸੀ। ਹਾਂ, ਉੱਥੇ ਅਸੀਂ ਦਾਣੇ ਪਿਆਣ ਗਏ, ਅੱਛਾ, ਇੱਕ ਮੈਂ ਤੇ ਇੱਕ ਮੇਰਾ ਚਾਚਾ। ਹਾਂ, ਉਹ ਸਾਰੇ ਮੁਹੱਲੇ ਦੇ ਦਾਣੇ ਪਿਆ ਕੇ ਆਂਦੇ। ਵਾਹ ਜੀ। ਉਹ ਨਵੀਂ ਚੱਲੀ ਸੀ। ਅੱਛਾ, ਅੱਛਾ। ਪਿੰਡ ਤੁਸੀਂ ਦੱਸਿਆ ਆਪਣਾ ਭੀਲ ਛੱਪੜ, ਵੀਰ ਛੱਪੜਾ, ਇਹਦੇ ਜਿਹੜੇ ਦੁਆਲੇ ਦੇ ਪਿੰਡ ਨੇ ਉਹਨਾਂ ਦੇ ਮਾਰਵਾ, ਨਾਮ? ਹਾਂ, ਵੱਡਾ ਮਾਰਵਾ, ਇੱਕ ਛੋਟਾ ਮਾਰਵਾ, ਹੂੰ, ਚੰਦਾ ਖੇੜੀ, ਹੂੰ, ਖੇੜਾ, ਕਕੜੌਣੀ, ਹੂੰ, ਬਿਲਾਸਪੁਰ ਹੂੰ, ਤੇ ਮਛਰੌਲੀ। ਮਛੜੋਲੀ। ਤੇ ਸਕੂਲ ਹੈ ਸੀ ਆਪਣੇ ਪਿੰਡ 'ਚ? ਨਹੀਂ, ਕੋਈ ਸਕੂਲ ਨਹੀਂ ਸੀ, ਬਿਲਾਸਪੁਰ ਜਾਂਦੇ। ਬਿਲਾਸਪੁਰ ਜਾਣਾ ਤੁਸੀਂ, ਥਾਣਾ ਵੀ ਤੁਹਾਨੂੰ ਉਹੀ ਲੱਗਦਾ ਸੀ? ਆ ਥਾਣਾ ਵੀ ਉਹ ਲੱਗਦਾ, ਇਹ ਮੀਲ ਕੋ ਪਿੰਡ ਹੈ ਸੀ। ਅੱਛਾ, ਠੀਕ, ਠੀਕ। ਤੁਸੀਂ ਗਏ ਸਕੂਲ 'ਚ ਉਸ ਦੌਰ 'ਚ? ਮੈਂ ਉਸ ਦੌਰ ਵਿੱਚ ਪੜ੍ਹਦਾ ਹਾਂ, ਚੌਥੀ ਦੇ ਛੱਡਿਆ ਮੈਂ। ਚੌਥੀ ਛੱਡ ਦਿੱਤਾ ਸੀ ਤੁਸੀਂ? ਹਾਂ, ਠੀਕ ਹੈ। ਛੱਡਿਆ ਕਿਉਂ? ਉਹ ਛੱਡਿਆ ਇੱਥੋਂ ਸੀ ਕਿ ਉਹ ਮਾਸਟਰ ਆ ਗਿਆ ਹਿੰਦੂ, ਹਾਂ, ਉਹ ਮਾਰਦਾ ਬੜਾ ਸੀ। ਓਹੋ, ਠੀਕ, ਠੀਕ। 4 ਮੁੰਡੇ ਸਾਂ ਸੀ, ਅੱਛਾ, ਤੇ ਜਮਾ ਫਿਰ ਛੱਡ ਦਿੱਤਾ। ਉਹ ਬਿਲਾ ਵਜ੍ਹਾ ਹੀ ਪਿਆ ਮਾਰਦਾ ਸੀ। ਹੂੰ, ਹੈਡ ਮਾਸਟਰ ਅੱਗੇ ਵੀ ਸ਼ਿਕਾਇਤ ਕੀਤੀ, ਫਿਰ ਸਾਡੇ ਜ਼ੋਰ ਬੜਾ ਸੀ ਸਾਡੇ ਬੰਦਿਆਂ ਦਾ ਵੀ। ਅੱਛਾ, ਆਖਾਂਗੇ ਵੀ ਥਾਣੇ ਪਰਚਾ ਦੇ ਦਿੰਦੇ ਆ। ਹਾਂ। ਤੇ ਬੱਚੇ ਨੂੰ ਮਾਰਦਾ ਕਿਉਂ ਹੈ ਬਿਲਾ ਵਜ੍ਹਾ ਹੀ? ਬਿਲਾ ਵਜ੍ਹਾ ਨਾਂ ਚੇਤੇ ਆ ਮਾਸਟਰ ਦਾ? ਨਹੀਂ, ਮੈਂ ਭੁੱਲ ਗਿਆ ਉਹਦਾ। ਅੱਛਾ, ਅੱਛਾ, ਰਾਧਾ ਰਾਮ ਦਾ ਨਾਂ ਸੀ, ਹਾਂ, ਹਾਂ, ਇੱਕ ਕ੍ਰਿਸ਼ਨ ਸੀ, ਇਸ ਤਰ੍ਹਾਂ ਦਾ ਨਾਂ ਸੀ। ਅੱਛਾ, 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 ਕ੍ਰਿਸ਼ਨ ਤੇ ਰਾਧਾ ਰਾਮ। ਇਹਨਾਂ ਦੋਵਾਂ ਚ ਕਹਿ ਰਹੇ ਨੇ ਕੋਈ ਇੱਕ ਨਾਂ ਹੋ ਸਕਦਾ। ਅੱਛਾ ਬਾਬਾ ਜੀ, ਇੱਕ ਗੱਲ ਹੋਰ ਦੱਸੋ। ਹਾਂ, ਜਦੋਂ ਤੁਸੀਂ ਸਕੂਲ ਜਾਂਦੇ ਸੋ, ਹਾਂ। ਤੁਹਾਡੇ ਕੋਲ ਸੰਗੀ ਬੇਲੀ ਹੈ ਸਨ? ਚਾਰ ਅਸੀਂ ਜਾਂਦੇ ਹਾਂ ਟੱਬਰ ਦੇ ਮੁੰਡੇ, ਆਪਣੇ ਘਰਾਂ ਵਿੱਚੋਂ? ਘਰਾਂ ਦੇ। ਅੱਛਾ, ਤੇ ਜਿਹੜੇ ਤੁਹਾਡੇ ਉੱਥੇ ਉਹ ਇੱਕ ਖੇਤ ਤੁਸੀਂ ਦੱਸੀ ਕਿ ਹਿੰਦੂਆਂ ਦੀ ਵੀ ਸੀ, ਮਹੱਲਾ ਸੀ ਇੱਕ ਉਹਨਾਂ ਦਾ, ਆਹ, ਤੇ ਉਹਨਾਂ ਦੇ ਕੋਈ ਬੱਚੇ ਨਾਲ ਪੜ੍ਹਦੇ? ਉਹਨਾਂ ਦਾ ਕੋਈ ਨਹੀਂ ਸੀ ਜਾਂਦਾ। ਉਹਨਾਂ ਦਾ ਕੋਈ ਨਹੀਂ ਸੀ ਜਾਂਦਾ? ਇੱਕ ਤਰਖਾਨ ਸੀ, ਉਹਦਾ ਮੁੰਡਾ ਜਾਂਦਾ ਸੀ, ਇੱਕ ਲੁਹਾਰ ਦਾ ਜਾਂਦਾ ਸੀ। ਅੱਛਾ,
ਇਹ ਮੁਸਲਮਾਨ ਸਨ? ਨਹੀਂ ਹਿੰਦੂ। ਅੱਛਾ, ਹਿੰਦੂਆਂ ਵਿੱਚੋਂ ਤਰਖਾਣਾ ਤੇ ਲੋਹਾਰਾਂ? ਤਰਖਾਣ ਵੀ ਤੇ ਲੋਹਾਰ ਵੀ ਹਿੰਦੂ ਸਨ। ਅੱਛਾ ਅੱਛਾ, ਠੀਕ ਹੈ। ਅੱਛਾ, ਫਿਰ ਤੁਸੀਂ ਸਕੂਲ ਛੱਡ ਦਿੱਤਾ, ਫਿਰ ਤੁਸੀਂ ਖੇਤੀਬਾੜੀ ਮਤਲਬ? ਹਾਂ, ਮੈਂ ਖੇਤੀਬਾੜੀ ਕਰਨ ਲੱਗ ਪਿਆ। ਮੇਰਾ ਵਾਲ ਸੀ ਪਟਵਾਰੀ। ਅੱਛਾ, ਉਹ ਆ ਗਿਆ ਇੱਧਰ ਡੇਰਾ ਬਾਬਾ ਨਾਨਕ। ਇਸ ਮੇਰਾ ਘਰ ਲੁਧਿਆਣੇ ਚ ਸਕਰਗੜ੍ਹ ਉੱਪਰ ਆ ਕੋਈ 10-12 ਮੀਲ। ਹਾਂਜੀ ਹਾਂਜੀ। ਸ਼ਕਰਗੜ੍ਹ ਤੋਂ ਡੇਰਾ ਬਾਬਾ ਨਾਨਕ ਜਿਹੜਾ ਵੀ 15-16 ਕਿਲੋਮੀਟਰ ਹੈ। ਹਾਂ, ਅੱਛਾ। ਉੱਥੇ ਮੈਂ ਵੀ ਰਿਹਾ 2 ਮਹੀਨੇ ਤੇ 5 ਪਿੰਡ ਸਨ ਸਿੱਖਾਂ ਦੇ। ਅੱਛਾ। ਉੱਥੇ ਲਾਤਾ ਉਹ ਜਿਹੜਾ ਸੀ ਨਾ ਡਾਇਰੈਕਟਰ ਲਾਹੌਰ ਦਾ, ਹਾਂ ਹਾਂ। ਉਹ ਸੀ ਹਿੰਦੂ। ਅੱਛਾ, ਤੈਨੂੰ ਸਾਰੀ ਗੱਲ ਸੁਣਾਵਾਂ। ਸੁਣਾਓ। ਤੇ ਉਹ ਗਿਆ ਦੌਰੇ ਤੇ ਉੱਥੇ ਪਿੰਡ 'ਚ ਤਹਿਸੀਲ ਖਰੜ 'ਚ ਹਾਂ। ਇਸਤੇਮਾਲ ਹੁੰਦੀ ਸੀ। ਅੱਛਾ। ਉੱਥੇ ਗਿਆ ਤੇ ਉਹ ਸ਼ਾਮ ਨੂੰ ਪਹੁੰਚਿਆ ਤੇ ਵਾਲਦ ਮੇਰਾ ਉੱਠਿਆ ਤੇ ਉਹ ਗਿਆ ਪਤਾ ਕਰਨ ਹੂੰ ਵੀ ਕੋਈ ਸਾਇਤ ਨਹੀਂ ਚਾਹੀਦੀ। ਚਪੜੋਸੀ ਜਿਹੜੇ ਨਾਲ ਹੁੰਦੇ ਸੀ। ਹੂੰ ਹੂੰ। ਅੱਗੇ ਉਹ ਆਪੇ ਬੈਠਿਆ ਤੇ ਦੰਦ ਪਿਆ ਮਾਂਜ ਦਾ। ਅੱਛਾ। ਪਾਣੀ ਗੱਡੀ ਦੀ ਕੋਲ ਧਰਿਆ ਹੂੰ। ਤੇ ਫਿਰ ਸਲਾਮ ਤੋਂ ਵਾਕੀ ਲੈਣਾ ਸੀ ਉਹਨਾਂ ਨੇ, ਜਿਵੇਂ ਵੀ ਲੈਂਦੇ ਸਨ। ਹੂੰ। ਉਹਨੇ ਕਿਹਾ ਤੂੰ ਮਸਲਾ ਮੇਰੇ ਮੱਥੇ ਲੱਗ ਗਿਆ। ਅੱਛਾ। ਗੱਲ ਸੁਣ ਕੇ ਜਾਈ ਮੇਰੀ, ਦੱਸੀ ਨਾ। ਹੂੰ। ਜਾ ਮੈਂ ਤੈਨੂੰ ਮੁਅੱਤਲ ਕਰ ਦਿੱਤਾ। ਤੂੰ ਕਿਉਂ ਮੇਰੇ ਮੱਥੇ ਲੱਗਿਆ? ਅੱਛਾ, ਉਹ ਸਿੱਖ ਨੇ ਕਹੀ ਇੰਨੀ ਗੱਲ? ਹਾਂ, ਸਿੱਖ ਨੇ। ਇੱਥੇ ਲਾਹੌਰੋਂ ਜਾਂਦਾ ਸੀ ਉਹ ਸਿੱਖ? ਹਾਂ। ਅੱਛਾ, ਤੇ ਤੁਹਾਡਾ ਜਿਹੜਾ ਵਾਲਦ ਸਾਹਿਬ ਸਨ ਤੁਹਾਡੇ ਫਾਦਰ ਜੀ, ਉਹਨਾਂ ਦੇ ਮੱਥੇ ਲੱਗੇ ਹਾਂ, ਤੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ? ਮੁਅੱਤਲ ਕਿਉਂ ਕਰ ਤੂੰ ਮੇਰੇ ਮੱਥੇ ਲੱਗੇ ਹੋ? ਹਾਂ, ਕਿਉਂ ਮੇਰੇ ਮੱਥੇ ਲੱਗਿਆ ਸਵੇਰੇ ਸਵੇਰੇ? ਮਤਲਬ ਇੰਨੀ ਨਫ਼ਰਤ ਕਰਦਾ ਸੀ ਬੰਦਾ ਉਹ? ਹਾਂ, ਬਸ। ਮੁਸਲਮਾਨ। ਹੂੰ। ਠੀਕ ਹੈ। ਫਿਰ ਉਹ ਮੁਅੱਤਲ ਰਹੇ, ਯਾਨੀ ਕਿਰਦੇ ਫਰਾਂਦੇ ਹੈਡਕੁਆਟਰ ਆ ਗਏ। ਅੱਛਾ। ਕਿਸੇ ਤੁਹਾਡੇ ਬੰਦੇ ਦੱਸਿਆ ਵੀ ਇਹਦੀ ਅੰਮਾ ਨੂੰ ਮਿਲ। ਹੂੰ। ਤੇ ਉਹਨੂੰ ਮਿਲਿਆ। ਉਸ ਸਿੱਖ ਦੀ ਮਾਂ ਨੂੰ? ਹਾਂ। ਅੱਛਾ। ਉਹਨੇ ਆਖਿਆ ਕੀ ਗੱਲ ਹੈ ਬੱਚਾ? ਉਹਨੇ ਕਿਹਾ ਜੀ ਇਹ ਗੱਲ ਹੋਈ ਹੈ। ਹੂੰ। ਇਹ ਅੱਛਾ, ਇੱਥੇ ਨੇੜੇ ਤੇੜੇ ਰਹੀ ਕਿਤੇ, ਹੂੰ। ਸ਼ਾਮ ਨੂੰ ਆਉਂਦਾ ਨਾ ਤੇ ਮੈਂ ਉਹਨੂੰ ਪੁੱਛਣੀ ਹੈ। ਅੱਛਾ। ਉਹ ਫਿਰ ਉੱਥੇ ਹੀ ਰਿਹਾ ਨੇੜੇ। ਹਾਂ। ਤੇ ਉਹ ਗਿਆ ਘਰ ਤੇ ਬੈਠਿਆ, ਪਾਣੀ ਥਾਣੀ ਪੀਤਾ ਹਾਂ। ਤੇ ਉਹ ਮਾਂ ਆ ਗਈ, ਉਹਨੂੰ ਸਲਾਮ ਕੀਤਾ। ਹੂੰ। ਉਹਨੇ ਕਿਹਾ ਵੀ ਉਹ ਬੱਚੇ ਨੇ ਉਹਦੇ, ਉਹ ਮੁੰਡਾ ਕਿਉਂ ਕੱਢਿਆ ਤੁਸਾਂ ਹੂੰ। ਪਟਵਾਰ ਚ ਫਲਾਣੇ ਥਾਂ? ਹੂੰ। ਹੈ ਮਾਂ ਮੇਰੇ ਮੱਥੇ ਲੱਗ ਗਿਆ ਸਵੇਰੇ। ਇਹਨੇ ਕਿ ਤੂੰ ਖੁਦਾ ਹੈ? ਹਾਂ। ਤੂੰ ਨਹੀਂ ਹੈ ਬੰਦਾ। ਠੀਕ। ਹੂੰ। ਉਹਨੂੰ ਬਹਾਲ ਕਰ ਹੂੰ। ਇਸੇ ਵਕਤ। ਜੀ। ਉਹਨੇ ਕਿਹਾ ਅੱਛਾ ਮਾਂ ਮੈਂ ਬਹਾਲ ਕਰ ਦਿਆਂਗਾ। ਹੂੰ। ਉਹਨੇ ਕਿਹਾ ਉਹ ਮੇਰੇ ਖਲੋਤੇ ਹੀ ਕਰ। ਹੂੰ। ਤੇ ਉਹ ਬਾਹਰ ਝਾਤੀ ਮਾਰੀ ਬੂਹੇ ਤੋਂ ਤੇ ਅੱਬਾ ਮੇਰਾ ਖਲੋਤਾ ਹੈ। ਹੂੰ। ਉਹਨੂੰ ਵੀ ਬੁਲਾ ਲਿਆ। ਹੂੰ। ਉਹਨੇ ਕਿਹਾ ਬੜੀ ਹਿੰਮਤ ਕੀਤੀ ਬਈ ਤੂੰ ਮੇਰੀ ਅੰਮਾ ਨੂੰ ਆ ਮਿਲਿਆ। ਹਾਂ। ਚੁੱਪ ਕਰ। ਫਿਰ ਆਖਣਗੇ ਮੈਂ ਹੁਣ ਤੁਹਾਡਾ ਤਬਾਦਲਾ ਕਰਨਾ ਹੈ। ਸਨ 12 ਪਟਵਾਰੀ ਮੁਸਲਮਾਨ। ਅੱਛਾ। ਤੁਹਾਡੇ ਉਸ ਇਲਾਕੇ 'ਚ? ਹਾਂ, ਉਸ ਇਲਾਕੇ 'ਚ ਇਸਤੇਮਾਲ ਕਰਦੇ, ਇਕੱਠੇ ਹੀ ਸਨ ਸਾਰੇ। ਹਾਂ ਹਾਂ। ਤੇ ਇਹ ਫਿਰ ਡੇਰਾ ਬਾਬਾ ਨਾਲ ਘੱਲੇ ਬਦਲਾ ਕੇ ਹੂੰ। ਇਹ ਪਿੰਡ ਸਨ ਸਿੱਖਾਂ ਦੇ ਹੂੰ। 5। ਇਹ ਉੱਥੇ ਵੱਢ ਵੁੱਢ ਕੱਟਣਗੇ। ਹੂੰ। ਇੱਥੇ ਆ ਕੇ ਨਾ ਫਿਰ 2 ਮਹੀਨੇ ਤੋਂ ਬੈਠੇ ਰਹੇ, ਪਰਿਆ ਪੰਚਾਇਤਾਂ ਕਰਨੀਆਂ, ਪੁੱਛਣਾ ਇੱਕ ਦੂਜੇ ਨੂੰ। ਹੂੰ। ਇੱਕ ਸਿੱਖ ਸੀ ਬੜਾ ਦਰਾਸਾ ਤੇ ਉਹ ਨਹੀਂ ਸੀ ਹੋਣ ਦਿੰਦਾ ਸਮਾਨ। ਹੂੰ। ਇੱਕ ਬੰਦਾ ਫਿਰ ਪਿਆ ਉਹਨਾਂ ਦੇ ਵਿੱਚੋਂ ਹੀ। ਹੂੰ। ਉਹਨੇ ਆਖਿਆ ਵੀ ਇਹਨੂੰ ਮੈਂ ਲਾਹ ਛੱਡਣਾ ਜੇ ਤੁਸੀਂ ਆਖੋ। ਹੂੰ। ਉਹਨੇ ਕਿਹਾ ਇਸ ਤਰ੍ਹਾਂ ਨਹੀਂ ਲੈਣਾ ਹੈ, ਹੂੰ। ਤੂੰ ਸਾਡੇ ਕੋਲ ਚੌਕੀਦਾਰ ਰਹੋ। ਹੂੰ। 2 ਮਹੀਨੇ ਉਹ ਚੌਕੀਦਾਰ ਰਿਹਾ। ਅੱਛਾ। ਇੱਕ ਦਿਨ ਟਾਈਮ ਲੱਗਿਆ ਤੇ ਉਹਨੇ ਜਾ ਕੇ ਵੱਢ ਛੱਡਿਆ। ਅੱਛਾ। ਫਿਰ ਉਹਨਾਂ ਪਿੰਡਾਂ ਦੇ ਇਸਤੇਮਾਲ ਸ਼ੁਰੂ ਹੋਏ। ਹੂੰ। ਫਿਰ ਪੁਲਿਸ ਨੇ ਉਹਨੂੰ ਫੜਿਆ ਵੀ ਨਹੀਂ ਮਾਰਿਆ। ਹੂੰ। ਉਹਨਾਂ ਕੋਲ ਕਾਰਡ ਸੀ ਉਹਦਾ ਬਣਿਆ ਵੀ ਦਿਨੇ ਰਾਤੀ ਸਾਡਾ ਚੌਕੀਦਾਰ ਕਰਦਾ ਇਹ ਕਿਹੜੇ ਵੇਲੇ। ਹੂੰ। ਔਰ ਇਸ ਤਰ੍ਹਾਂ ਕਰਕੇ ਉਹ ਵੀ ਬਚ ਗਿਆ। ਹੂੰ। ਹੂੰ। ਇਸ ਤਰ੍ਹਾਂ ਕਰਕੇ ਉੱਥੇ ਇਸਤੇਮਾਲ ਕੀਤੀ। ਠੀਕ। ਮੈਂ ਵੀ ਉੱਥੇ ਰਿਹਾ 2 ਮਹੀਨੇ ਆ ਕੇ। ਅੱਛਾ, ਡੇਰਾ ਬਾਬਾ ਨਾਨਕ ਤੁਸੀਂ ਡੇਰਾ ਰਹੇ ਹੋ ਬਾਬਾ ਨਾਨਕ। ਆਪਣੇ ਅੱਬੇ ਨਾਲ? ਹਾਂ। ਫਿਰ ਆਹ, ਅੱਛਾ ਬਾਬਾ ਜੀ, ਖੂਹ ਹੈ ਸੀ ਕੋਈ ਆਪਣਾ ਖੂਹ ਪਿੱਛੇ? ਉਹ ਸਾਡੇ ਸਨ ਸਿਰਫ ਪਾਣੀ ਵਾਲੇ। ਅੱਛਾ। ਹਾਂ, ਜਿਹਦਾ ਤੁਸੀਂ ਪਾਣੀ ਪੀਣ ਵਾਸਤੇ ਇਸਤੇਮਾਲ ਕਰਦੇ ਹੋ। ਠੀਕ। 5 ਖੂਹ ਸਨ। ਬਾਹਰ ਕੋਈ ਨਹੀਂ ਸੀ ਪੈਲੀ ਬੰਨੇ? ਬਰਾਨੀ ਏਰੀਆ ਸੀ ਨਾ। ਹਾਂ। ਬਾਹਰ ਵੀ ਸੀ ਦੇ ਕੇ ਪੈਲੀ ਅਸਾਂ ਲਈ ਸੀ। ਮਛਰੌਲੀ ਦਾ ਸਿੱਖ ਸੀ। ਅੱਛਾ।
ਉਹਦੇ ਕੋਲੋਂ ਉਹਨੇ ਜ਼ਮੀਨ ਵੇਚੀ ਸੀ ਕੋਈ 100 ਕਿੱਲਾ। ਅੱਛਾ। ਉਹ ਸਾਡੇ ਯਾਨੀ ਦੋ ਟੱਬਰਾਂ ਨੇ ਲਈ ਸੀ। ਹੂੰ। ਸਾਡੇ ਅੱਬੇ ਵੀ ਲਈ ਸੀ 26 ਕਨਾਲ ਪੈਲੀ ਉਹਦੇ। ਅੱਛਾ। ਉੱਥੇ ਖੂਹੀ ਲੱਗੀ ਸੀ ਕਿਸੇ ਜ਼ਮਾਨੇ ਦੀ। ਅੱਛਾ। ਸ਼ੇਖ ਕੋਈ ਰਹਿੰਦਾ ਸੀ ਉੱਥੇ, ਸ਼ੇਖਾਂ ਵਾਲੀ ਖਵਾਂਦਾ ਸੀ। ਹਾਂ, ਇਸ ਤਰ੍ਹਾਂ ਸ਼ੇਖਾਂ ਦਾ ਖੂਹ। ਠੀਕ ਠੀਕ। ਮਸਜਿਦਾਂ ਕਿੰਨੀਆਂ ਸੀ ਆਪਣੇ ਪਿੰਡ 'ਚ? ਬੱਸਾਂ 4। 4? ਠੀਕ ਹੈ ਠੀਕ ਹੈ। ਤੇ ਉਹ ਮਤਲਬ ਕੋਈ ਜਿਹੜੀ ਬਰਾਦਰੀ ਦੇ ਲੋਕ ਬੈਠੇ ਉਹਨਾਂ ਨੇ ਆਪਣੇ ਆਪਣੇ ਨਾਂ ਤੇ ਮਸਜਿਦ ਬਣਾਈ ਸੀ? ਜੀ ਆ ਯਾਨੀ ਰਾਈ ਬਰਾਦਰੀ ਸੀ ਸਾਰੀ, ਉਹ ਦੂਰ ਪੈਂਦੀ ਹਨ ਫਿਰ। ਅੱਛਾ। ਉਹ ਫਿਰ ਆਪਣੇ ਆਪਣੇ ਮਹੱਲਿਆਂ 'ਚ ਦੋ ਮਹੱਲਿਆਂ ਨੇ ਇਕੱਠੀਆਂ ਬਣਾ ਲਈਆਂ। ਇੱਕ ਮਹੱਲਾ ਸੀ ਜਲਾਇਆ ਦਾ। ਅੱਛਾ। ਉਹਨਾਂ ਦੀ ਵੱਖਰੀ ਸੀ। ਠੀਕ ਹੈ। ਹਾਂ ਉਹੀ ਮੈਂ ਕਹਿ ਰਿਹਾ। ਹਾਂ। ਅੱਛਾ ਅੱਛਾ। ਠੀਕ ਹੈ ਠੀਕ ਹੈ। ਤੇ ਸ਼ਹਿਰ ਬਾਬਾ ਜੀ ਕਿਹੜਾ ਲੱਗਦਾ ਸੀ ਤੁਹਾਨੂੰ? ਸ਼ਹਿਰ ਸਾਨੂੰ ਲੱਗਦਾ ਸੀ ਜਗਾਦਰੀ, ਸਧੌਰਾ ਨੇੜੇ ਲੱਗਦਾ ਸੀ। ਸਧੌਰਾ? ਜੀ ਹਾਂ। ਅੱਛਾ। ਤੁਸੀਂ ਕਦੀ ਗਏ ਸਧੌਰਾ? ਸ਼ਹਿਰ ਸਧੌਰਾ ਵੇਖਿਆ? ਮੈਂ ਬੜਾ ਜਾਂਦਾ ਹੁੰਦਾ ਰਿਹਾ, ਕੰਮ ਵੀ ਸਾਡਾ ਉੱਥੇ ਲੱਗਿਆ। ਅੱਛਾ। ਉਹ ਕੀ ਕੰਮ ਲੱਗਿਆ? ਹੈ ਜੀ, ਉਹ ਕੀ ਕੰਮ ਸੀ? ਕਸਬਾ ਸੀ ਨਾ ਉਹ, ਹਾਂ ਹਾਂ। ਬੜਾ ਵੱਡਾ ਕਸਬਾ ਸੀ। ਉੱਥੇ ਬਜ਼ੁਰਗ ਸਨ ਇਸ ਤਰ੍ਹਾਂ ਤੋਂ, ਹਾਂ। ਜਿਨ੍ਹਾਂ ਦੇ ਕੋਲ ਲੱਗਿਆ ਸੀ ਸਾਡਾ ਕੈਂਪ। ਅੱਛਾ। ਨਦੀ ਵਗਦੀ ਸੀ ਤੇ ਥਾਂ ਪਿਆ ਸੀ ਬੜਾ ਕੋ, ਮੇਰਾ ਘਰ 50 ਕਿੱਲੇ। ਅੱਛਾ, ਤੁਹਾਡੇ ਕੋਲੋਂ ਕੋਈ ਨਦੀ ਵੀ ਜਾਂਦੀ ਸੀ? ਕਿਉਂ ਸ਼ਹਿਰ ਦੇ ਕੋਲੋਂ? ਸਾਡੇ ਵਿੱਚ ਬਿਲਾਸਪੁਰ ਜਾਂਦੇ ਤਰਾਏ ਨਾਲੇ ਵਗਦੇ ਹਨ ਬਰਸਾਤੀ। ਬਰਸਾਤੀ 3 ਨਾਲੇ, ਉਹਨਾਂ ਦਾ ਕੋਈ ਨਾਮ ਵੀ ਆ ਸਨ ਨਾਲਿਆਂ ਦੇ? ਇੱਕ ਦਾ ਨਾਂ ਸੀ ਆਬੇ ਗੁੰਮ। ਆਬੇ ਗੁੰਮ। ਅੱਛਾ। ਇੱਕ ਦੇ ਨਾਂ ਸੁਰਤੀ। ਹਾਂ। ਇੱਕ ਦੇ ਨਾਂ ਸੀ ਖਾਲਾ। ਹੂੰ। ਇਹ ਦੋਵਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਗਦੇ ਹਨ ਤਰਾਏ। ਹਾਂ ਹਾਂ। ਬਿਲਾਸਪੁਰ ਦੇ ਸਾਡੇ ਪਿੰਡ ਦੇ। ਅੱਛਾ ਬਾਬਾ ਜੀ, ਹੁਣ ਅਸੀਂ ਗੱਲ ਆਨੇ ਆ ਸਫ਼ਰ ਵਾਲਾ। ਹਾਂ। ਤੇ ਤੁਹਾਡੇ ਬਜ਼ੁਰਗਾਂ ਨੂੰ ਪਤਾ ਸੀ ਕਿ ਇੱਕ ਦਿਨ ਐਸਾ ਆਣਾ ਸਾਨੂੰ ਮਤਲਬ ਕਿ ਦੇਸ਼ ਨਹੀਂ ਰਹਿਣਾ, ਹਾਂ ਪਤਾ ਘਰ ਬੂਆ ਛੱਡਣਾ ਪੈਣਾ? ਪਤਾ ਲੱਗ ਗਿਆ ਸੀ। ਕੀ ਤਿਆਰੀ ਕੀਤੀ ਫਿਰ ਤੁਸੀਂ ਇਹਦੇ ਵਾਸਤੇ ਜਾਂ ਤੁਹਾਡੇ ਯਾਰ ਦੂਸਰੇ ਪਿੰਡ ਜੀ ਦੇ ਅਸਾਂ ਲੋਕਾਂ ਕੀ ਨੇ? ਕਰਨੀ ਸੀ, ਹੂੰ। ਆਪਣਾ ਕਾਰੋਬਾਰ ਕਰਦੇ ਰਹੇ। ਅੱਛਾ। ਪਹਿਲਾਂ ਬਥੇਰਾ ਕੁਝ ਹੋਇਆ, ਕਈ ਜਲਾਓ ਸਿਜਲਾ ਅਸੀਂ ਕੱਢੇ ਨੇ ਦੁਆ। ਹੂੰ। ਮੁਸਲਮਾਨ ਵੀ ਸ਼ਾਮਲ ਸਨ। ਇੱਕ ਜਗ੍ਹਾ ਦੇ ਉੱਤੇ 800 ਬੰਦਾ ਮਾਰ ਛੜਿਆ ਸੀ ਅੰਗਰੇਜ਼ ਨੇ। 800 ਬੰਦਾ? ਹਾਂ। ਉਹ ਮੁਸਲਮਾਨ ਸਨ? ਮੁਸਲਮਾਨ ਵੀ ਸਨ, ਹਿੰਦੂ ਵੀ ਸਨ। ਅੱਛਾ। ਉਹ ਜਦੋਂ ਉਹਨਾਂ ਦੀ ਬੁਨਿਆਦ ਖਤਮ ਹੋ ਗਈ, ਹਾਂ ਹਾਂ, ਬੁਨਿਆਦ ਖਤਮ ਹੋ ਗਈ ਨਾ ਅੰਗਰੇਜ਼ ਦੀ, ਉਦੋਂ ਫਿਰ ਰੌਲਾ ਤਾਂ ਪੈ ਗਿਆ ਨਾ ਵੀ ਤੁਸੀਂ ਨਿਕਲੋ ਇੱਥੋਂ, ਛੱਡੋ। ਜੀ ਜੀ। ਤੇ ਉਹ ਨਹੀਂ ਸਨ ਛੱਡਦੇ। ਜਦੋਂ ਤੁਸੀਂ ਪਿੰਡ ਛੱਡਿਆ, ਜੀ ਹਾਂ। ਤੁਹਾਡੀ ਬਾਕੀ ਦੇ ਜਿਹੜੇ ਘਰ ਸਨ ਤੁਹਾਡੇ ਆਪਣੇ ਕੀ ਤੇ ਨਾਲੇ ਦੂਸਰੇ ਬਰਾਦਰੀ ਦੇ, ਹਾਂ। ਤੇ ਇੱਕ ਟਾਈਮ ਤੁਸੀਂ ਪਿੰਡ ਛੱਡਿਆ, ਪਿੰਡੋਂ ਨਿਕਲਿਓ ਟੋਲਾ ਬਣਾ ਪਿੰਡ ਕੇ? ਸਾਡੇ ਨਿਕਲੇ ਨੇ ਇੱਕ ਟਾਈਮ ਵਿੱਚ। ਅੱਛਾ। ਕਿਹੜਾ ਭਲਾ? ਇੱਕ ਬਿਲਾਸਪੁਰ ਸੀ, ਅੱਧਾ ਉਹਦਾ ਮੁਸਲਮਾਨਾਂ ਦਾ ਸੀ? ਮੁਸਲਮਾਨਾਂ ਦਾ ਸੀ, ਅੱਧਾ ਹਿੰਦੂਆਂ ਦਾ ਸੀ। ਅੱਧੇ ਹਿੰਦੂ ਸਿੱਖ ਰਹਿੰਦੇ ਸਨ? ਅੱਛਾ। ਇੱਕ ਪਿੰਡ ਦੇ ਨਾਂ ਸੀ ਸਾਹਪੁਰ। ਸਾਹਪੁਰ। ਅੱਛਾ। ਉਹ ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਤੇ ਬਰਾਦਰੀ ਕਿਹੜੀ ਸੀ ਭਲਾ? ਰਾਈ ਸੀ ਉਹ ਵੀ। ਵਾਹ ਜੀ ਵਾਹ। ਜਿਹੜੇ ਬਿਲਾਸਪੁਰ ਤੇ ਰਹਿਣ ਨਾ ਉਹ ਰਾਜਪੂਤ ਸਨ, ਰੰਗੜ। ਅੱਛਾ। ਠੀਕ ਹੈ। ਰੰਗੜ ਸਨ, ਕੋਈ ਸੈਯਦ ਖਵਾਂਦੇ ਸਨ। ਤਿੰਨਾਂ ਪਿੰਡਾਂ ਦਾ ਇੱਕ ਜੱਥਾ ਬਣ ਗਿਆ ਕਿ ਟੋਲਾ ਬਣ ਗਿਆ? ਜੀ ਹਾਂ। ਤੁਸੀਂ ਦੱਸ ਸਕਦੇ ਮੋਟਾ ਕਿੰਨੇ ਕੁ ਬੰਦੇ ਹੋਣਗੇ ਤੁਸੀਂ ਟੋਟਲ? ਬੰਦਾ ਕੋਈ ਮੇਰਾ ਖਿਆਲ ਹੈ ਕੋਈ 3000 ਹੈ ਸੀ। 3000 ਬੰਦਾ ਬਣ ਗਿਆ ਟੋਟਲ। ਤੇ ਫਿਰ ਕਿੱਥੋਂ ਤੁਸੀਂ ਗਏ ਉੱਥੋਂ? ਸਧੌਰਾ ਸੀ ਆਏ ਹਾਂ। ਕਿਹੜੀ ਜਗ੍ਹਾ ਤੁਹਾਡਾ ਕੈਂਪ ਲੱਗਾ? ਸਧੌਰਾ ਸ਼ਹਿਰ 'ਚ ਤੁਸੀਂ ਆ ਗਏ? 5 ਮੀਲ ਸੀ ਸਾਡੇ ਤੋਂ। ਅੱਛਾ। ਠੀਕ। ਉੱਥੇ ਆ ਕੇ ਇਕੱਠ ਹੋਇਆ? ਆਇਆ ਜੀ ਬੜੇ ਵਕਤਾਂ ਨਾਲ ਕੇ। ਬਾਬਾ ਜੀ ਪਿੱਛੇ ਕੀ ਘਰੋਂ ਤੁਸੀਂ ਆਪਣਾ ਚੱਕਿਆ ਖਾਣ ਪੀਣ ਨੂੰ, ਸੁੱਕਾ ਰਾਸ਼ਨ ਲਿਆ ਜਾਂ ਫਿਰ ਜਿਹੜਾ ਮਾਲ ਡੰਗਰ ਸੀ ਉਹਦਾ ਕੀ ਕੀਤਾ? ਇਹ ਗੱਲ ਮਾਲ ਦੱਸੋ। ਡੰਗਰ ਛੱਡ ਦਿੱਤਾ। ਅੱਛਾ। ਸਾਡੇ ਸਨ ਕੋਈ ਦੋਸਤ ਹਿੰਦੂ, ਹਾਂ। ਵੱਡੇ ਮਾਰਵੇ ਦੇ। ਅੱਛਾ। ਉਹਨਾਂ ਦੀ ਪੈਲੀ ਵੀ ਕੋਈ ਸਾਡੇ ਬਡੇਰਾ ਖਰੀਦੀ ਸੀ, ਜਿਹੜੀ ਸਾਡੇ ਪਿੰਡ ਵੱਲ ਲੱਗਦੀ ਸੀ। ਠੀਕ ਹੈ। ਕਿਉਂਕਿ ਉਹ ਜਾੜੇ ਹੁੰਦੇ ਸਨ। ਉਹਨਾਂ ਪੈਲੀਆਂ ਫਿਰ ਵੇਚੀਆਂ ਨੇ, ਜਗੀਰਦਾਰ ਸਨ। ਜੀ ਜੀ। ਉਹਨਾਂ ਨੂੰ ਦੇ ਦੁਆਏ ਤੁਹਾਡੇ ਬਾਬੇ? ਜੀ ਉਹ ਬੜੇ ਯਾਰ ਦੋਸਤ ਸਨ। ਯਾਨੀ ਉਹ ਕਹਾਣੀ ਤੇ ਲੰਮੀ ਹੈ ਬੜੀ। ਹਾਂ। ਜੇ ਸੁਣਨੀ ਇਹਦੇ। ਨਹੀਂ ਤੁਸੀਂ ਥੋੜੀ ਸ਼ਾਰਟਕਟ ਕਰਕੇ ਸੁਣਾਓ, ਮੋਟੀ ਗੱਲ ਸੁਣਾਓ, ਨਿਚੋੜ ਸੁਣਾ ਦਿਓ। ਉਹ ਇਸ ਤਰ੍ਹਾਂ ਬਣ ਗਏ ਕਿ ਗੱਡਾ ਰੂੜੀ ਸੁੱਟਦੇ ਸਨ ਤੇ ਇੱਕ ਚਮਿਆਰ ਹੁੰਦੇ ਸਨ ਸਾਡੇ। ਅੱਛਾ। ਸਾਡੇ ਵੀ 100 ਘਰ ਆਏ ਸੀ ਚਮਿਆਰਾਂ ਦਾ। ਅੱਛਾ। ਤੇ ਉਹ ਐਸੀ ਕੁੱਬਾ ਮੇਰੇ ਅੰਦਰ ਹੋਏ ਆ ਤੇ ਸੜਕ ਕ੍ਰਾਸ ਕਰਦਾ ਪਿਆ, ਪਿੱਛੋਂ ਗੱਡਾ ਨੱਸਦਾ ਹੁੰਦਾ ਸੀ। ਉਹ ਥੱਲੇ ਆ ਗਏ। ਅੱਛਾ। ਮਰ ਗਿਆ ਤੇ ਉਹਦੇ
ਜੱਟ ਦੇ ਰਾਜਪੂਤ ਰੰਗੜ ਸੀ, ਜੀ ਜੀ। ਉਹਦੇ ਪੁੱਤਰ ਸਨ 7, ਇੱਕ ਵਿਆਹ ਆ, ਹੂੰ ਉਹਦੇ ਸਨ ਇੱਕ ਬੱਚੀ ਤੇ ਇੱਕ ਬੱਚਾ, ਹੂੰ। ਤੇ ਉਹ 7 ਪੁੱਤਰ ਕਾਲਾ ਪਾਣੀ ਘੱਲ ਦਿੱਤੇ। ਅੱਛਾ, ਸਜ਼ਾ ਮਿਲ ਗਈ। ਹੂੰ ਜੀ ਹਾਂ, ਸਜ਼ਾ ਮਿਲ ਗਈ। ਹੂੰ ਤੇ ਸਾਡਾ ਦਾਦਾ ਜਿਹੜਾ ਸੀ, ਹੂੰ ਉਹ ਫਿਰ ਉਹਨਾਂ ਦਾ ਆਪਣਾ ਵੀ ਕਾਰੋਬਾਰ ਚਲਾਇਆ, ਉਹਨਾਂ ਦਾ ਵੀ ਚਲਾਇਆ। ਹੂੰ ਤੇ ਬੀਬੀ ਸਨ, ਮਾਈ ਸੀ, ਇੱਕ ਵਿਆਹਤਾ ਸੀ, 2 ਬੱਚੇ ਸਨ, ਹੂੰ ਯਾਨੀ ਉਹਨਾਂ ਦੀ ਰਾਖੀ ਵੀ ਕੀਤੀ ਬੜੀ। ਜੀ। ਤੇ ਫਿਰ ਉਹ ਬੱਚਾ ਮੇਰੇ ਹੁੰਦੇ ਹੀ ਯਾਨੀ ਜਵਾਨ ਹੋ ਗਿਆ ਸੀ, ਅੱਛਾ ਕੋਈ ਮੇਰਾ ਖਿਆਲ 6 ਫੁੱਟ ਕੱਦ ਹੋ ਗਿਆ ਸੀ। ਜੀ। ਤੇ ਉਹ ਸਾਡੇ ਯਾਨੀ ਸਾਡਾ ਹੀ ਬਹੁਤਾ ਰਹਿੰਦਾ ਸੀ। ਆ ਹੂੰ ਹੂੰ ਰੋਟੀ ਟੁੱਕਰ ਵੀ ਸਾਡਾ ਹੀ ਖਾਂਦਾ ਸੀ। ਹੂੰ ਹੂੰ ਉਹਦੀ ਗਲਤ ਰੋਟੀ ਨਹੀਂ ਸੀ ਕਦੇ ਦਿੰਦੇ ਉਹਨੂੰ, ਹੂੰ ਦੱਸਦੇ ਨੇ ਗੋਸ਼ਤ ਛੋਟਾ ਹੋਣਾ ਤੇ ਉਹਨੂੰ ਦਰਣਾ ਮੂਰੇ ਮਰ ਕੇ ਤਾਂ ਉਹਨੇ ਖਾ ਲੈਣਾ। ਹੂੰ। ਉਹ ਫਿਰ ਸਾਨੂੰ ਯਾਨੀ ਕੱਢ ਕੇ ਲਿਆਇਆ। ਸਾਡੇ ਤੇ ਬੜਾ ਜਥਾ ਪਿਆ ਸੀ, ਕੋਈ 500-600 ਬੰਦੇ ਦਾ, ਅੱਛਾ। ਸਾਰੇ ਪਿੰਡ ਡੱਕੇ ਸੀ। ਉਹ ਗਏ ਨੇ 5-4 ਬੰਦੇ ਆਪਣੇ ਲੈ ਕੇ ਗਿਆ। ਬਾਬਾ ਜੀ ਪਾਣੀ ਪੀਓ ਨਾਲ। ਅੱਛਾ ਬਾਬਾ ਜੀ, ਤੁਸੀਂ ਦੱਸਿਆ ਕਿ ਲਾਮ ਦੇ ਪਿੰਡਾਂ ਤੋਂ ਜੱਥੇ ਪੈਣ ਲੱਗ ਪਏ। ਹਾਂ, ਜਥੇ ਪਏ ਨੇ ਬੜੇ ਕੇ, ਅੱਛਾ। ਸਾਨੂੰ ਉਹੀ ਬਚਾਉਂਦੇ ਰਹੇ ਨੇ। ਉਹ ਦਿਨ ਦੀ ਖਬਰ ਦਿਨੇ ਦਿੰਦੇ ਨੇ, ਰਾਤ ਦੀ ਰਾਤੀ, ਤੇ ਬਾਕੀ ਸਾਡੇ ਪਿੰਡ ਜਿਨ੍ਹਾਂ ਹਿੰਦੂਆਂ ਨਾਲ ਤੁਹਾਡੇ ਬਜ਼ੁਰਗਾਂ ਦੀ ਸਾਂਝ ਸੀ, ਹਾਂ। ਉਹਨਾਂ ਨੇ ਫਿਰ ਦਫਾ ਕੀਤਾ, ਮਤਲਬ ਤੁਹਾਨੂੰ ਉਹਨਾਂ ਬਚਾਇਆ, ਦਫ਼ਾ ਕੀਤਾ। ਤੁਹਾਡੀ ਖੈਰ ਖੁਆਈ ਕੀਤੀ। ਜੀ ਹਾਂ, ਜੀ ਹਾਂ। ਅੱਛਾ, ਠੀਕ ਹੈ। ਉਹ ਤੁਹਾਨੂੰ ਰਿਪੋਰਟ ਕਰ ਸਕਦੇ ਹਾਂ ਕਿ ਜੀ ਅੱਜ ਤੁਹਾਡੇ ਤੇ ਆ ਫਲਾਂ ਪਿੰਡ। ਜ਼ਿਆਦਾ ਮਸ਼ਹੂਰ ਕਿਹੜੇ ਪਿੰਡ ਦਾ ਜੱਥਾ ਸੀ ਉਸ ਵੇਲੇ, ਉਹਨਾਂ ਦਿਨਾਂ 'ਚ? ਉਹ ਤਾਂ ਰਲਿਆ ਮਿਲਿਆ ਸਭ ਸੀ ਤੋਂ ਜੀ, ਜ਼ਿਆਦਾ। ਅੱਛਾ। ਬੜਾ ਜਿਹਾ ਕੋਈ ਹਿਸਾਬ ਨਹੀਂ ਸੀ। ਹੂੰ ਹੂੰ ਇੱਕ ਪਿੰਡ ਲੱਗਦਾ ਸੀ ਰਿਆਸਤ, ਅੰਗਰੇਜ਼ੀ ਰਿਆਸਤ ਹੁੰਦੀ ਸੀ, ਉੱਥੇ ਆ ਕੇ ਪੁਲਿਸ ਹਟ ਗਈ ਪਿੱਛੇ, ਹੂੰ। ਆਖਣਗੇ ਵੀ ਹੁਣ ਇੱਥੇ ਸਾਡਾ ਕੋਈ ਵਸ ਨਹੀਂ। ਉੱਥੇ ਜਥਾ ਘੇਰਿਆ ਸਾਡਾ। ਅੱਛਾ ਜੀ। ਉਸ ਪਿੰਡ ਤੋਂ ਮੀਲ ਅਸੀਂ ਸਾਂ ਉੱਧਰ, ਮੀਲ ਉਹ ਪਿੰਡ ਅੱਗੇ ਸੀ, ਅੱਛਾ। ਉੱਥੇ ਡੱਕੇ ਗਏ। ਉੱਥੇ ਇੱਕ ਸਿੱਖ ਸੀ, ਉਹ ਘੋੜੀ ਤੇ ਚੜਿਆ ਤੇ ਉਹਨੇ ਆਵਾਜ਼ ਦਿੱਤਾ, ਹੂੰ ਯਾ ਜੀ ਯਾਰਾਂ ਦੇ ਵੇਖੋ ਕੀ ਕੱਸੇ ਬਣਦੇ ਨੇ। ਹੂੰ। ਉਹ ਆਵਾਜ਼ ਮਾਰੀ, ਚਾਚਾ ਇੱਕ ਉਹਦਾ ਵਾਪਸ ਆ ਗਿਆ ਸੀ ਕਾਲੇ ਪਾਣੀ ਦਾ। ਅੱਛਾ। ਉਹ ਬੈਠ ਕੇ ਬੈਠਿਆ ਸੀ, ਉਹਨੇ ਆਵਾਜ਼ ਮਾਰੀ, ਰਤਨ ਸੀ ਉਹਦੇ ਨਾਲ। ਹੂੰ। ਇਹ ਛੇਤੀ ਆ ਬਾਹਰ ਆਇਆ। ਉਹਨੇ ਕਿਹਾ ਪਤੋਰਾ ਇਹ ਗੱਲ ਕਰ ਗਿਆ, ਤੇ ਜੇ ਕੋਈ ਦਾਗ ਲੱਗਿਆ ਨਾ ਉਹਨਾਂ ਨੂੰ, ਹੂੰ। ਤੇ ਤੁਹਾਡੀ ਜਦ ਨੂੰ ਵੀ ਦਾਗ ਲੱਗਣਾ, ਅੱਛਾ। ਮੈਂ ਵੀ ਬਦਵਾ ਦੇਣੀ। ਹੂੰ। ਉਹ ਫਿਰ ਬੰਦੇ ਮੁੰਡੇ 5-7 ਨੱਸੇ ਨੇ, ਅੱਛਾ। ਅਸਲਾ ਕੋਈ ਨਹੀਂ ਉਹਨਾਂ ਕੋਲ। ਹੂੰ। ਉਹਨਾਂ ਜਾ ਕੇ ਡੱਕਿਆ, ਉਹਨਾਂ ਆਖਿਆ ਵੀ ਇੱਥੇ ਰਾਜਪੂਤ ਖਤਮ ਹੋ ਜਾਣਗੇ, ਨਾ ਇਹਨਾਂ ਵੱਲ ਕੋਈ ਜਾਏਗਾ, ਹੂੰ। ਜਾਂ ਰਾਹ ਦੇ ਦਿਓ। ਫਿਰ ਉਹਨਾਂ ਨੂੰ ਕੱਢ ਕੇ ਤੇ ਫਿਰ ਉਹ ਔਰਤਾਂ ਦੇ ਪੈਦਲ ਸੜਨਾ ਜਾਂਦੀਆਂ, ਵਾਰਸਾਂ ਬੜੀਆਂ ਹੁੰਦੀਆਂ। ਬਾਬਾ ਜੀ, ਇਸ ਦੌਰਾਨ ਤੁਹਾਡੇ ਕੋਲ ਵੀ ਕੋਈ ਸਮਾਨ ਸਮੂਨ ਹੈ ਸੀ, ਹਥਿਆਰ ਥੂਰ ਹੈ ਸੀ? ਗੱਡਿਆਂ ਦੇ ਲੱਦੇ ਅਸੀਂ ਤਾਂ। ਨਹੀਂ, ਸਮਾਨ ਤੇ ਗੱਡਿਆਂ ਦੇ ਲੱਦੇ, ਕੋਈ ਹਥਿਆਰ ਥੂਰ ਵੀ ਨਹੀਂ, ਕੋਈ ਹਥਿਆਰ ਨਹੀਂ ਸੀ, ਕੋਈ ਇੰਨੀ ਛੋਟੀ ਵੀ ਨਹੀਂ ਸੀ। ਅੱਛਾ, ਠੀਕ ਹੈ। ਕਿਉਂ ਆਪਣਾ ਤੁਹਾਨੂੰ ਨਹੀਂ ਸੀ ਪਤਾ ਕਰਾ ਦੇ ਵਿੱਚ ਜਿਹੜੇ ਲੁੱਟ-ਕੁੱਟ ਕਰਨ ਵਾਲੇ ਨੇ, ਉਹਨਾਂ ਨੂੰ ਪਤਾ ਸੀ ਜੀ, ਉਹ ਯਾਨੀ ਉਹ ਪਹਿਲਾਂ ਹੀ ਪੁਲਿਸ ਵਾਲੇ ਨੇ ਲੈਂਦੇ ਸਨ। ਅੱਛਾ ਅੱਛਾ, ਤੁਹਾਡੇ ਕੋਲ ਹੀ ਲੈ ਗਏ? ਗੱਡੇ ਜਿੱਤੇ ਨਾ, ਜਿਹੜੀ ਸੋਟੀਆਂ ਹਨ ਨਾ ਢੱਗੇ ਇੱਕੜ ਵਾਲੀਆਂ, ਹਾਂ, ਉਹ ਵੀ ਲਈਆਂ। ਹਾਂ, ਠੀਕ ਹੈ। ਅੱਛਾ, ਇੱਕ ਹੋਰ ਗੱਲ ਹੈ ਤੁਹਾਨੂੰ ਸੁਣਾਵਾਂ ਜੀ। ਸੁਣਾਓ। ਇਹ ਡੇਰਾ ਬਾਬਾ ਨਾਨਕ ਤੋਂ ਇੱਕ ਥਾਣੇਦਾਰ ਸੀ ਸਿੱਖ, ਅੱਛਾ। ਉਹ ਲੱਗਿਆ ਜਾ ਕੇ ਸਾਡੇ ਥਾਣੇ 'ਚ, ਹੂੰ। ਬਿਲਾਸਪੁਰ? ਬਿਲਾਸਪੁਰ। ਅੱਛਾ। ਪਹਿਲਾਂ ਸਨ ਉੱਥੇ ਸਾਰੇ ਥਾਣੇਦਾਰ, ਸਿਪਾਹੀ, ਹੂੰ। ਹਵਾਲਦਾਰ ਜਿੰਨੇ ਵੀ ਸਨ ਮੁਸਲਮਾਨ ਸਨ। ਉਹ ਜਦੋਂ ਲੱਗਿਆ ਜਾ ਕੇ ਉਹਨਾਂ ਨੇ ਉਹ ਕੱਢੇ ਨੇ ਪਰਾਂ, ਇੱਕ ਮਛਰੌਲੀ ਰਿਆਸਤ ਸੀ ਹੂੰ। ਉਧਰ, ਹੂੰ। ਤੇ ਉਹ ਸਾਰੇ ਹਿੰਦੂ ਫਿਰ ਉੱਥੇ ਆ ਗਏ। ਹੂੰ। ਉਹ ਥਾਣੇਦਾਰ ਆਇਆ ਸਾਡੇ ਘੋੜੀ ਤੇ ਚੜਿਆ, ਘੋੜੀਆਂ ਤੇ 5 ਇਹ ਥਾਣੇਦਾਰ ਸੀ ਵੱਡਾ, ਤੇ ਉਹਨੇ ਆ ਕੇ ਹੁਕਮ ਦਿੱਤਾ ਵੀ ਅੱਜ ਪਿੰਡ ਖਾਲੀ ਕਰਨਾ ਤੁਸੀਂ। ਹੂੰ। ਉਹਨੇ ਕਿਹਾ ਬੱਦਲ ਬੜਾ ਤੇ ਰਾਤ ਰਹਿਣ ਦੇ, ਸਾਨੂੰ ਬਾਰਿਸ਼ ਹੋਣੀ ਹੈ। ਅੱਛਾ। ਤੇ ਸਵੇਰੇ ਹੂੰ। ਉਹ ਆਖਣਗੇ ਫਿਰ ਕੋਈ ਅੱਧਾ ਕਿਲੋ ਦੇ, ਕੋਈ ਪਾ ਦੇਵੇ, ਹਾਂ। ਸਾਰੇ ਘਰਾਂ ਤੋਂ ਚਾਂਦੀ ਇਕੱਠੀ ਕਰਕੇ ਤੇ ਉਹ ਪਹੁੰਚਾਓ, ਅੱਛਾ। ਤੇ ਰਾਤ ਕੱਟ ਲਓ, ਨਹੀਂ ਤੇ ਹੁਣੇ ਨਿਕਲੋ। ਹਾਂ, ਇਹਦਾ ਰਾਤ ਸਾਰੀ ਇਕੱਠੇ ਕਰਦੇ। ਇਹ ਗੱਲ ਥਾਣੇਦਾਰ ਨੇ ਤੁਹਾਨੂੰ ਕਿਹਾ ਕਿ ਹਾਂ, ਇੰਨਾ ਉਹ ਮਾਲ ਆਰਡਰ ਦੋ? ਦੇ ਗਿਆ। ਅੱਛਾ ਅੱਛਾ ਅੱਛਾ। ਹੂੰ ਹੂੰ। ਉਹ ਫਿਰ ਉੱਥੇ ਯਾਨੀ ਅੱਜ ਅੰਨਾ ਵੇਲੇ ਥਾਣੇ ਪਹੁੰਚਾ ਕੇ ਆਏ। ਹੂੰ। ਤੇ ਸਵੇਰੇ ਫੇਰ ਉਹ ਆਇਆ। ਹੂੰ। ਉਹ ਜਾਣਦਾ ਸੀ ਕਿਤੇ ਮੇਰੇ ਵਾਲਦ ਨੂੰ, ਅੱਛਾ।
ਆਂਦਾ ਵੀ ਉਹਦਾ ਪੁੱਤਰ ਇੱਥੇ ਰਹਿੰਦਾ। ਹਾਂ, ਨਾਲੇ ਇੱਥੇ ਪਟਵਾਰੀ ਕਰਕੇ ਗਏ ਹਨਾ, ਆਪਣਾ ਪਟਵਾਰੀ ਜੀ। ਹਾਂ, ਅੱਛਾ। ਤੇ ਉਹਨੂੰ ਆਖੋ ਵੀ ਆਪਣਾ ਗੱਡਾ ਕੱਢ ਕੇ ਤੇ ਬਾਹਰ ਲਿਆਵੇ। ਅੱਛਾ। ਉਹਦੇ ਬੰਦੇ ਚਾਚੇ ਬਾਬੇ ਪਏ, ਉਹਨੇ ਆਖਿਆ ਵੀ ਇਹ ਬੱਚਾ ਤੇ ਹੁਣ ਤੋੜ ਗੱਡੇ ਖਲੋਤੇ ਨੇ, ਹਾਂ ਗੱਡਾ ਨਹੀਂ ਲੰਘ ਸਕਦਾ। ਹਾਂ ਹਾਂ ਮੈਂ ਕਿਹਾ ਚਲੋ ਠੀਕ ਹੈ, ਅੱਗੇ ਕੱਢ ਕੇ ਨਾ ਫਿਰ ਇਹਦਾ ਗੱਡਾ ਅੱਗੇ ਲਵਾਇਆ। ਹਾਂ ਹਾਂ। ਇੰਨੀ ਗੱਲ ਉਹਨੇ ਕੀਤੀ। ਅੱਛਾ। ਫਿਰ ਭਾਈ ਉਹ ਛੱਡ ਕੇ ਆਏ, ਉਹ ਜਿਹੜੇ ਸਨ ਨਾ ਦੋਸਤ ਸਾਡੇ ਵਡੇਰਿਆਂ ਦੇ, ਹਾਂ ਹਾਂ ਉਹ ਜਨਾਨੀਆਂ ਸਨ ਤਿੰਨਾਂ ਪਿੰਡਾਂ ਦੀਆਂ, ਉਹ ਛੱਡ ਕੇ ਗਏ ਕੈਂਪ ਵਿੱਚ। ਸਾਡੇ ਗੱਡੇ ਜਿਹੜੇ ਉਹ ਖੁੱਭ ਗਏ। ਅੱਛਾ ਅਸੀਂ ਫਿਰ ਉੱਥੇ ਹੀ ਯਾਨੀ ਗੱਡੇ ਸਾਰੇ ਇਕੱਠੇ ਹੋ ਗਏ ਜਿਹੜੇ, ਜੀ। ਬਸ ਬਹੁਤ ਜ਼ਿਆਦਾ ਸੀ। ਗੱਡੇ ਤੁਹਾਡੇ ਕੋ ਕਿੱਥੇ ਖੁੱਸੇ ਗਏ? ਬਲਾਸਪੁਰ ਕੈਂਪ ਚ ਕੀ ਅੱਗੇ ਆ ਗਏ? ਸੁਹਾਵਾ ਪਿੰਡ ਇੱਕ ਆਉਂਦਾ ਸੀ। ਸੁਹਾਵਾ। ਹਾਂ, ਬੜਾ ਵੱਡਾ ਪਿੰਡ ਸੀ ਉੱਥੇ। ਤੇ ਗੱਡਿਆਂ ਦਾ ਜਿਹੜਾ ਸਮਾਨ ਸੀ ਉਹਦਾ ਕੀ ਬਣਿਆ? ਉਹ ਬਸ ਵੀ ਉਹ ਗਿਆ? ਤਾਂ ਇਸੇ ਤਰ੍ਹਾਂ ਹੀ ਰੁਲਦਾ ਰਿਹਾ, ਭੀਜਦਾ ਰਿਹਾ। ਹਾਂ, ਬਾਰਿਸ਼ਾਂ ਵੀ ਬੜੀਆਂ ਹੋਈਆਂ ਉਹਨਾਂ ਦਿਨਾਂ ਚ। ਕੋਈ ਸਹਿ ਨਹੀਂ ਸੀ ਰਹੀ, 2 ਦਿਨ ਭੁੱਖੇ ਰਹੇ ਕੈਂਪ ਜਾ। ਅੱਛਾ। ਕੈਂਪ ਕਿੱਥੇ ਲੱਗਾ ਸੀ ਫਿਰ? ਉਹ ਸਿਧੌਰੇ। ਸਧੋਰੇ। ਅੱਛਾ। ਸਧੋਰੇ ਤੋਂ ਬਾਅਦ ਫਿਰ ਤੁਸੀਂ ਕਿੱਥੇ ਆਏ? ਅਸੀਂ ਤਾਂ ਫਿਰ ਮੇਰਾ ਵਾਲਦ ਨੂੰ ਬੱਸ ਲਾਟ ਹੋ ਗਈ ਅੱਛਾ। ਅੰਬਾਲੇ 1 ਮਹੀਨੇ ਤੋਂ ਬਾਅਦ। ਹਾਂ ਹਾਂ। ਉਹ ਬੱਸ ਲੈ ਕੇ ਟੁਰ ਗਏ। ਅੱਛਾ। ਅਸੀਂ ਪੂਰੀ ਟਾਬਰੀ ਇੱਥੇ ਆ ਗਏ। ਸਾਰਾ ਪਿੰਡ ਹੀ ਇੱਥੇ ਆ ਗਿਆ ਵੇ? ਨਹੀਂ ਨਹੀਂ, ਹਾਂ, ਟੱਬਰ ਜਿੰਨਾ ਸੀ ਸਾਡਾ। ਤੁਹਾਡੇ ਆਪਣੇ ਘਰ ਚਾਚੇ ਤਿੰਨਾਂ ਦਾਦਿਆਂ ਬਾਬੇ ਦੀ ਲਾਦ ਜਿਹੜੀ ਸੀ ਨਾ, ਉਹ ਇਸੇ ਬੱਦੋ ਵਿੱਚ ਹੀ ਮਾਰ ਦਿੱਤਾ। ਤੁਹਾਡਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਨੁਕਸਾਨ ਸਾਡਾ ਕੋਈ ਨਹੀਂ ਸੀ। ਬਸ ਮਾਲ ਤੇ ਜ਼ਰ ਉਹ ਗਿਆ ਉਹ ਤੁਹਾਡਾ। ਤੋਂ ਗਿਆ। ਹਾਂ। ਸਮਾਨ ਵੀ ਸਾਰਾ ਉਹ ਫਿਰ ਭੁੱਜ ਗਿਆ, ਆਟਾ ਵੀ, ਚੌਲ ਦਾਲ ਜੋ ਕੋਈ ਸੀ ਗਲ ਗਿਆ। ਕੋਈ ਨਹੀਂ ਸੀ ਹਾਲ ਰਿਹਾ। ਫਿਰ 2 ਦਿਨ ਕੱਟੇ ਨੇ। ਇੱਕ ਥਾਂ ਛਲੀਆਂ ਖੋ ਕੇ ਆਂਦੀਆਂ ਨੇ ਮਕਈ ਦੀਆਂ ਰਾਤ, ਅੱਛਾ। ਉਹ ਬਾਲ ਕੇ 2 ਦਿਨ ਜਪਦੇ ਰਹੇ। ਹਾਂ ਹਾਂ। ਫਿਰ ਉਹ ਪਿੱਛੋਂ ਅੱਪੜ ਪੈ ਲੈ ਕੇ ਰਾਤ। ਪਿੱਛੋਂ ਉਹ ਕੌਣ ਉਪੜੇ? ਉਹ ਜਿਹੜੇ ਬੰਦੇ ਸਨ ਨਾ ਅੱਛਾ, ਉਹ ਜਿਹੜੇ ਆਪਣਾ ਕਿਹੜੇ ਪਿੰਡ ਦੇ ਸਨ? ਉਹ ਮਾਰਵੇ ਦੇ, ਮਾਰਵੇ ਦੇ ਜਿਹੜੇ ਹਿੰਦੂ ਸਨ। ਆਟਾ ਵੀ ਰਾਜਪੂਤ ਰੰਗੜ ਸਨ, ਰਾਜਪੂਤ ਰੰਗੜ ਸਨ, ਹਿੰਦੂ। ਹਿੰਦੂ ਆ। ਅੱਛਾ। ਉਹਨਾਂ ਨੇ ਆਟਾ ਵੀ ਤਰਿਆ ਦਾ, ਹਰ ਚੀਜ਼ ਯਾਨੀ ਦੁੱਧ ਤੱਕ ਲੈ ਕੇ ਉਹ ਆਏ। ਬਾਬਾ ਜੀ ਬੜੀ ਉਹਨਾਂ ਨੇ ਸਾਂਝ ਮਤਲਬ ਕਿ ਤੁਹਾਡਾ ਅਹਿਸਾਸ ਕੀਤਾ। ਹਾਂ ਬੜਾ ਸਾਥ ਕੀਤਾ ਉਹਨੇ। ਹਾਂ ਹਾਂ। ਕਿਉਂਕਿ ਉਹ ਗੱਲ ਯਾਦ ਰਹਿ ਜਾਂਦੀ ਹੈ ਨਾ ਜਿਹੜੀ ਹਾਂ ਹਾਂ, ਜਿੱਥੇ ਮਰਨ ਵਾਲੇ ਸਨ ਉੱਥੇ ਬਚਾਉਣ ਵਾਲੇ ਵੀ ਆਏ ਆਏ ਸਨ। ਹਾਂ ਜੀ। ਜਿੱਥੇ ਬਚਦੇ ਨਹੀਂ ਸਾਂ ਸੀ। ਹਾਂ। ਬਹੁਤ ਹੀ ਨਹੀਂ। ਅੱਛਾ। ਫਿਰ ਅਸੀਂ ਉਹ ਬੱਸ 'ਚ ਬੱਸ 'ਚ ਬਹਿ ਗਏ? ਹਾਂ। ਵਾਗੇ ਆ ਗਏ। ਅੱਛਾ, ਵਾਘੇ ਬਾਰਡਰ ਰਾਹੀਂ ਤੁਸੀਂ ਆਏ। ਪਟਿਆਲੇ ਅਸੀਂ ਰੋਕਿਆ ਸਾਨੂੰ, ਅੱਛਾ। ਰਾਤ ਅੰਬਾਲੇ ਰਹੇ ਆ ਕੇ। ਉੱਥੋਂ ਚੱਲੇ ਤੇ 10 ਵਜੇ ਆ ਗਏ ਅਸੀਂ ਰਿਆਸਤ ਪਟਿਆਲਾ। ਠੀਕ ਹੈ। ਫਾਟਕ ਸੀ ਰੇਲਵੇ ਦਾ। ਹਾਂ। ਉਹ ਸਿੱਖਸਣ ਦੋਵੇਂ ਪਾਸੇ। ਅੱਛਾ। ਉਸ ਪਾਸੇ 2 ਖਲੋਤੇ, ਇੱਧਰ ਵੀ। ਹਾਂ। ਉਹਨਾਂ ਇੱਕ ਪਾਸੇ ਗੱਡੀਆਂ ਲਵਾਤੀਆਂ, 12 ਬੱਸਾਂ ਸਨ। ਅੱਛਾ। ਤੇ ਉਹ ਇਹਦੇ ਨਾਲ 2 ਵਜੇ ਉੱਥੋਂ ਵਾਇਰਲੈਸ ਕੀਤੀ। ਹਾਂ। ਜੀ ਜੀ। ਉਹ ਗੱਲ ਹੋ ਗਈ ਕਾਇਦੇ ਆਜਮ ਨਾਲ। ਅੱਛਾ। ਉਹਨੇ ਫਿਰ ਪਟਿਆਲੇ ਵਾਲੇ ਨੂੰ ਪੁੱਛਿਆ ਵੀ ਉਹਨੇ ਕਿਹਾ ਕੀ ਵਜ੍ਹਾ ਹੈ, ਬੰਦੇ ਕਿਉਂ ਡੱਕੇ ਨੇ? ਹਾਂ ਮੈਂ ਮੈਨੂੰ ਪਤਾ ਹੀ ਨਹੀਂ। ਉਹਨੇ ਕਿਹਾ ਕਾਹਦੀ ਘੁੰਮਤ ਕਰਨਾ? ਹਾਂ ਉਹਨੇ ਫਿਰ ਉੱਥੋਂ ਸਪਾਈ ਕਰ ਲਈ। ਹਾਂ। ਉਹਨੇ ਕਿਹਾ ਦਿਨ ਡੁੱਬਦਾ ਸੀ ਪਿਆ। ਅੱਛਾ। ਉਹਨੇ ਕਿਹਾ ਹੁਣ ਇਹਨਾਂ ਨੂੰ ਲੰਘਾਓ ਕੇ ਤੇ ਇਹਨਾਂ ਦਾ ਪਹਿਰਾ ਦੇਣਾ ਤੁਸੀਂ ਸ਼ਹਿਰੋਂ ਬਾਹਰ ਤੱਕ। ਹਾਂ। ਕੋਈ ਫਾਇਰ ਨਾ ਕਰ ਛੜੇ ਇਹਨਾਂ ਦੇ, ਕੋਈ ਗੱਲ ਐਸੀ ਨਾ। ਉਹ ਛੱਤਾਂ ਵੀ ਲੱਦੀ ਆ ਨਾ ਉੱਥੋਂ। ਜੀ ਜੀ। ਉਹ ਫਿਰ ਸਾਨੂੰ ਅੱਗੇ ਛੱਡ ਕੇ ਗਏ। ਅੱਗੇ ਫਿਰ ਆ ਕੇ ਬਿਆਸ ਦਾ ਪੁਲ ਲੱਗਦਾ ਸੀ, ਅੱਛਾ। ਉਦੋਂ ਪੀਹੇ ਫਿਰ ਰਾਤ ਵੀ ਪੈ ਗਈ। ਤੇ ਨਾਲੇ ਕਿਸੇ ਪਾਣੀ ਪੀਣਾ ਸੀ ਕਿਤੇ, ਕੋਈ ਸਾਰੀ ਦਿਹਾੜੀ ਏਦਾਂ ਹੀ ਲੰਘ ਗਈ। ਉੱਥੇ ਖੂਹ ਸੀ, ਉਹ ਪੁੱਛੀ ਵੀ ਸਾਫ਼ ਹੈ, ਬੰਦਾ ਸੀ ਉੱਥੇ। ਅੱਛਾ। ਮੈਂ ਜ਼ਿੰਮੇਦਾਰ ਉੱਥੋਂ ਪਾਣੀ ਸਾਣੀ ਪੀਤਾ, ਖਾਣ ਪੀਣ ਲਈ ਤਾਂ ਕੋਈ ਸਹਿ ਨਹੀਂ ਸੀ। ਉੱਥੇ ਅਸਾਂ ਆਪਣੀ ਨਵਾਜ਼ ਨੂਜ ਪੜੀ ਤੇ ਘੜੀ ਨਹੀਂ ਲੰਮੇ ਪਏ। ਅੱਛਾ। ਆਕੜ ਗਏ ਬੈਠੇ। ਫਿਰ ਰੋਜ਼ਾਨਾ ਵੇਲੇ ਉੱਥੋਂ ਅਸੀਂ ਫਿਰ ਤੁਰੇ ਆਂਦੇ, ਫਿਰ ਅੱਗੇ ਆ ਗਏ। ਤੇ ਤੀਜੇ ਦਿਨ ਅਸੀਂ ਵਾਘਾ ਪਾਰ ਕ੍ਰਾਸ ਕੀਤਾ ਡਿਗਰ ਵੇਲੇ। 3 ਦਿਨ ਲੱਗ ਗਏ ਤੁਹਾਨੂੰ? ਲੱਗੇ। ਠੀਕ ਠੀਕ ਠੀਕ। ਤੇ ਫਿਰ ਉਸ ਤੋਂ ਬਾਅਦ ਤੁਸੀਂ ਵਾਘਾ ਬਾਰਡਰ ਆਏ ਤੇ ਕਿਸ ਤਰ੍ਹਾਂ ਬਦੋਗੇ ਚੀਮਾ ਦੇ ਵਿੱਚ ਪਹੁੰਚੇ? ਹੋਰ ਵੀ ਕਿਤੇ ਤੁਹਾਨੂੰ ਮਤਲਬ ਕਿ? ਵਾਘੇ ਬਾਰਡਰ ਤੋਂ ਸੁਲਤਾਨ ਦੀ ਸਰਾਏ ਅੱਡਾ ਹੁੰਦਾ ਸੀ ਇੱਥੇ ਲਾਹੌਰ। ਅੱਛਾ। ਉੱਥੇ ਲਿਆ ਕੇ ਉਹਨਾਂ ਲਾਤਾ ਬਾਹਰ ਅੱਡੇ ਦਾ। ਉੱਥੇ ਅਸੀਂ ਬੈਠੇ ਰਹੇ 2 ਦਿਨ। ਘਰ ਦੇ ਜੀ ਸਾਰੇ ਪੂਰੇ ਸਨ ਤੁਹਾਡੇ ਆਪਣੇ? ਸਾਰੇ ਪੂਰੇ ਸਨ। ਅੱਛਾ। ਫਿਰ ਸਾਡੇ ਉਹ
ਬੱਸ ਆਈ ਇੱਕ, ਅੱਛਾ ਉਹਨੇ ਸਾਨੂੰ ਵਾਇਆ, ਹਾਂ ਉਹ ਇੱਥੇ ਭੋਪਾਲ ਵਾਲੇ ਲਾ ਗਏ। ਅੱਛਾ ਇੱਥੇ ਚੋਰੀ ਨਵੀਂ ਹੈ ਮਸੀ, ਇੱਥੋਂ ਦਾ ਇੱਕ ਪਟਵਾਰੀ ਹੁੰਦਾ ਸਾਡੇ ਅੱਬੇ ਦੇ ਨਾਲ, ਅੱਛਾ ਸਾਡਾ ਬਸ ਇਹਨਾਂ ਤੇ ਅਫਸਰ ਬੱਦੋ ਕੀ ਚੀਮਾ ਦਾ ਬੱਦੂ ਕੀ ਚੀਜ਼ ਪਟਵਾਰੀ ਨਹੀਂ ਸੀ, ਚੋਰੀ ਨਾ ਚਲੀ ਪਟਵਾਰੀ ਸੀ। ਹੋਰ ਵੀ ਕੋਈ ਬੰਦਾ ਹੁੰਦਾ? ਉਹ ਲੈ ਕੇ ਗਿਆ, ਉਹ ਗਿਆ ਉੱਥੇ ਭੋਪਾਲ ਵਾਲੇ। ਅੱਛਾ ਅਸੀਂ ਜਦੋਂ ਉਤਰੇ ਤੇ ਉਹ ਟਾਂਗੇ ਸਾਨੂੰ 5-7 ਤੇ ਬਹਾ ਕੇ ਹਾਂ ਪਿੰਡ ਲੈ ਆਂਦਾ, ਹਾਂ ਇੱਥੇ ਲਿਆ ਕੇ ਨੇ ਉਹ ਮਕਾਨ ਖੋਲ ਦਿੱਤੇ। ਹਾਂ ਜਿਹੜੇ ਮਕਾਨ ਤੇ ਵੇਖ ਤੱਕ ਲੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹਦੇ ਤੇ ਬਹਿ ਨਹੀਂ, ਬਸ ਜਿਹੜੇ ਉਹਨਾਂ ਦੀ ਜਨਰੇ ਲਾਏ ਸਨ ਜਿਸ ਹਿਸਾਬ ਨਾਲ, ਅੱਛਾ ਅੱਛਾ ਇੱਥੋਂ ਜਿਹੜੇ ਨਿਕਲੇ ਨਾ ਜਦੋਂ ਹਾਂ। ਸਿੱਖ, ਹਾਂ ਉਹਨੇ ਉਦੋਂ ਹੀ ਬੰਦ ਕਰ ਲਿਆ ਫਿਰ। ਉਹ ਵਾਹ ਜੀ ਵਾਹ, ਅੱਛਾ ਇੱਥੇ ਉਸਰਾ ਘਰਾਂ 'ਚ ਵਾੜ ਦਿੱਤੇ, ਮੰਜੀਆਂ ਵੀ ਸਨ, ਬਿਸਤਰੇ ਵੀ ਸਨ। ਉਹਨਾਂ ਨੂੰ ਪਤਾ ਸੀ ਕਿ ਸਾਡੇ ਵੀ ਉਦੋਂ ਜਿਹੜੇ ਮੁਸਲਮਾਨ ਭਰਾ ਆਣੇ ਨੇ ਉਹ ਵੀ ਲੁੱਟੇ ਕੁੱਟੇ ਆਣੇ ਨੇ, ਉਹਨਾਂ ਨੇ ਚਲੋ ਉਹਨਾਂ ਦੇ ਕੰਮ ਆਣ। ਦੇਗ ਪਕਵਾਈ ਸੀ, ਅੱਛਾ ਚੌੜਾ ਦੀ ਰੋਟੀ ਰਾਟੀ ਲਿਆ ਕੇ ਖਵਾਈ, ਦੁੱਧ ਪਿਆਇਆ, ਹਾਂ ਚਾਹ ਪਿਆਈ। ਹਾਂ ਇਸ ਨਾਲ 2 ਦਿਨ ਬੜੀ ਖਿਦਮਤ ਕਰਦਾ ਰਿਹਾ। ਜਿਹੜਾ ਤੁਹਾਨੂੰ ਇੱਥੇ ਮਕਾਨ ਲਾਟ ਹੋਇਆ, ਤੁਸੀਂ ਪੁੱਛਿਆ ਬਾਅਦ ਵਿੱਚੋਂ ਜਾਂ ਤੁਹਾਡੇ ਬਜ਼ੁਰਗ ਦੱਸਦੇ ਰਹੇ ਕੋ 47 ਤੋਂ ਪਹਿਲੇ ਕਿਹੜਾ ਲੋਕ ਉੱਥੇ ਰਹਿੰਦੇ ਸਨ? ਔਰ ਕਿਹੜੇ ਸਿੱਖ ਦਾ ਸੀ? ਬੇਲੀ ਸੀ ਫੋਕਰ ਸਿੰਘ ਦੀ, ਫੋਕਰ ਸਿੰਘ ਦੀ ਹਾਂ ਬੇਲੀ ਸੀ ਯਾਨੀ, ਵੇਲੀ। ਰਹਿਸ ਨਹੀਂ ਸੀ ਉਹਦੇ। ਅੱਛਾ ਵੇਲੀ ਤੁਹਾਨੂੰ ਡੇਰਾ ਲਾਟ ਹੋਇਆ। ਹਾਂ ਠੀਕ ਹੈ ਠੀਕ ਹੈ ਠੀਕ, ਸਹੀ ਸਹੀ। ਬੜੀ ਵੱਡੀ ਬੇਲੀ ਸੀ ਕਿ ਅੱਛਾ ਫਿਰ ਤੁਸੀਂ ਇੱਥੇ ਆ ਗਏ, ਆਪਣਾ ਪਿੱਛੇ ਪਿੰਡ ਯਾਦ ਆਂਦਾ ਰਿਹਾ? ਬੜਾ ਯਾਦ ਆਉਂਦਾ ਰਿਹਾ, ਖਤ ਵੀ ਆਉਂਦੇ ਰਹੇ। ਛੱਪੜ ਖਤ ਉਹੀ ਰਾਜਪੂਤ, ਵਾਹ ਜੀ ਵਾਹ, ਅੱਛਾ ਠੀਕ ਹੈ। ਕਿੰਨਾ ਕੁ ਚਿਰ ਖਤ ਆਂਦੇ ਰਹੇ ਤੁਹਾਨੂੰ? ਤਕਰੀਬਨ ਕੋਈ ਸਾਲ ਡੇਢ ਆਉਂਦੇ ਰਹੇ। ਸਾਲ ਡੇਢ, ਮਤਲਬ 47 ਤੋਂ ਬਾਅਦ ਜਿਹੜਾ ਕੋਈ ਸਾਲ ਡੇਢ ਸਾਲ ਹੋ ਗਏ, ਉਸ ਤੋਂ ਬਾਅਦ ਫਿਰ ਬੰਦ ਹੋ ਗਏ? ਬਸ ਫਿਰ ਬੰਦ ਹੋ ਗਏ। ਠੀਕ ਹੈ ਠੀਕ ਹੈ। ਬਾਅਦ ਚ ਗਿਆ ਤੁਹਾਡੇ ਘਰਾਂ ਵਿੱਚੋਂ ਨਹੀਂ, ਕੋਈ ਨਹੀਂ ਗਿਆ ਸਾਡਾ, ਵਾਪਸ ਪਿੰਡ ਵੇਖਣ? ਕੋਈ ਵੀ ਨਹੀਂ ਗਿਆ? ਕੋਈ ਨਹੀਂ ਗਿਆ। ਠੀਕ, ਸਹੀ ਸਹੀ। ਤੁਹਾਡੇ ਬਜ਼ੁਰਗ ਜਾਂ ਤੁਸੀਂ ਯਾਦ ਕਰਦੇ ਰਹੇ ਪਿੰਡ ਨੂੰ? ਯਾਦ ਕਰਦੇ ਰਹੇ ਪਿੰਡ ਨੂੰ ਵੀ। ਬਾਬਾ ਠੀਕ ਠਾਕ ਨਾ? ਚੱਲ ਪੀछा ਹੋ ਜਾਓ, ਕੰਮ ਕਰ ਦੇਣਾ। ਅੱਛਾ ਜੀ ਜੀ ਅੱਛਾ ਅੱਛਾ, ਚਲੋ ਸਹੀ ਸਹੀ ਲੱਗ ਜਾਈਦੀ ਕਿਤੇ। ਠੀਕ ਹੈ, ਸਹੀ ਹੈ ਬਾਬਾ ਜੀ। ਹੋਰ ਕੋਈ ਗੱਲ? ਹੋਰ ਗੱਲ ਕਿ ਸਾਡਾ ਇੱਥੇ ਆਉਂਦਾ ਸੀ ਗੁਲਾਬ ਰਾਓ। ਅੱਛਾ ਡਾਕਟਰ ਹਾਂ। ਗੁਲਾਬ ਰਾਏ, ਗੁਲਾਬ ਅੱਛਾ ਹਾਂਜੀ, ਉਹਨਾਂ ਦੀ ਕੀ ਗੱਲ ਸੁਣਾਓਗੇ? ਉਹਨਾਂ ਨੇ ਵੇਖਿਆ, ਗੱਲ ਤਾਂ ਕੋਈ ਨਹੀਂ ਸੁਣੀ। ਤੁਸੀਂ ਵੇਖੇ ਬਾਅਦ ਵਿੱਚ ਵੀ ਆਂਦੇ ਰਹੇ? ਹੈ ਬਾਅਦ ਵਿੱਚ ਵੀ ਆਂਦੇ ਰਹੇ 47 ਤੋਂ ਬਾਅਦ ਵੀ? ਨਹੀਂ, ਉਹ ਆਏ ਨੇ 1-2 ਫੇਰਾ। ਉਹੀ ਮੈਂ ਕਹਿ ਰਿਹਾ ਨਾ। ਆ ਜਦੋਂ ਆਏ ਸੁਣਿਆ ਹੈ ਤੇ ਵੇਖੇ ਨਹੀਂ ਫਿਰ। ਹਾਂ ਸਹੀ ਹੈ ਸਹੀ। ਚਲੋ ਠੀਕ ਹੈ ਬਾਬਾ ਜੀ, ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਉੱਥੇ ਕਿਸੇ ਬੰਦੇ ਨੂੰ ਜਿਹਦੇ ਨਾਲ ਸਾਡੇ ਉੱਥੇ ਲਿੰਕ ਜੁੜੇ ਨੇ, ਜਿਹੜੇ ਤੁਹਾਡੇ ਪਿੰਡਾਂ ਦੇ ਨੇੜੇ ਤੇੜੇ ਨੇ, ਤੇ ਤੁਹਾਨੂੰ ਪਿੰਡ ਦੀ ਕੋਈ ਤਸਵੀਰ, ਕੋਈ ਵੀਡੀਓ ਬਣਾ ਕੇ ਘੱਲਣ। ਸਹੀ ਹੈ ਨਾ ਜੀ? 2 ਮੰਜ਼ਲੀ ਬੇਲੀ ਸੀ ਸਾਡੀ। ਹਾਂ, ਬਾਬਾ ਹੁਣ ਕੋਈ ਪੱਕਾ ਨਹੀਂ ਕਹਿ ਸਕਦੇ, ਕੋਈ ਵੇਲੀਆਂ ਰਹੀਆਂ ਹੁਣ 72 ਸਾਲ ਹੋ ਗਏ, ਪੌਣੀ ਸਦੀ ਹੋ ਗਈ ਜੀ। ਜੀ ਜੀ ਇੰਨਾ ਮਤਲਬ 47 ਨੂੰ ਗੁਜ਼ਰਿਆ। ਤੇ ਇਹ ਵੇ ਕਿ ਤੁਹਾਨੂੰ ਪਿੰਡ ਛਿੰਡ ਤੁਸੀਂ ਆਪਣੀ ਥੋੜੀ ਜਿਹੀ ਪਹਿਚਾਣ ਕਰਾਓ। 2 ਤੁਸੀਂ ਦੱਸਿਆ ਕਿ ਪਿੰਡ ਦੀ ਦੱਖਣ ਭਾਈ ਰਹਿੰਦੇ ਸੀ ਤੁਹਾਡਾ ਘਰ? ਆ ਸਾਡਾ ਘਰ ਦੱਖਣ ਪਾਸੇ। ਅੱਛਾ ਠੀਕ ਹੈ, ਤੇ ਨਾਲ ਦੇ ਘਰ? ਨਾਲ ਸਾਡਾ ਆਪਣਾ ਟੱਬਰ ਹੀ ਸੀ ਸਾਰਾ। ਅੱਛਾ ਅੱਛਾ ਅੱਛਾ, ਪਿੰਡ ਦੇ ਕੁਝ ਦੱਖਣ ਅਸੀਂ ਭਾਈ ਇੱਥੇ ਆਏ ਆ ਨਾ, ਕੋਈ ਇੱਕ ਦੂਸਰੀ ਟੱਬਰੀ ਸੀ ਨਾਲ, ਉਹ ਸੇਖੂਪੁਰੇ ਬੈਠੇ, ਕੋਈ ਇਸ ਤਰ੍ਹਾਂ ਵੀ ਤੁਰ ਗਏ ਨੇ ਫਿਰ। ਅੱਛਾ, ਇਹ ਟੱਬਰੀ ਸਾਡੀ ਯਾਨੀ 3 ਦਾਦਿਆਂ ਦੀ ਰਾਤ ਇੱਥੇ ਆ ਗਏ ਨੇ, ਇਕੱਠੇ ਸਾਂ ਸੀ ਸਹੀ ਸਹੀ, ਤੇ ਸਲੂਕ ਇਤਫਾਕ ਵੀ ਬੜਾ ਸੀ। ਠੀਕ ਹੈ ਠੀਕ। ਇਹ ਫਿਰ ਸਾਰੇ ਪਿੰਡ ਦਾ ਨਾਮ ਭੀਲ ਛੱਪੜ? ਮੇਲ ਚੱਪੜ ਭੀਲ ਛੱਪੜ ਤੇ ਆਪਣਾ ਦੱਖਣ ਬਾਈ ਤੁਹਾਡੇ ਘਰ? ਜੀ ਹਾਂ, ਦੱਖਣ ਵੱਲ। ਚਲੋ ਜੀ ਸਹੀ। ਪੀਪਲ ਵੀ ਹੁੰਦਾ ਸੀ ਉਦੋਂ ਇੱਕ ਮਸਜਿਦ ਦੇ ਕੋਲ। ਅੱਛਾ ਹਾਂ। ਹਾਂ, ਕੋਈ ਸਾਨੂੰ ਕੋਈ ਪੁਰਾਣੀ ਨਿਸ਼ਾਨੀ, ਕੋਈ ਬੋਰਡ ਪਿੱਪਲ ਦੇ ਰੁੱਖ, ਬੋਰਡ ਤੇ ਪਿੱਪਲ ਐਸੇ 2 ਦਰਖਤ ਹੋਏ ਹਾਂ, ਨੇ ਬੜੇ ਵੱਡੇ ਸਨ। ਜਿਨ੍ਹਾਂ ਦੀ ਉਮਰ ਦਾ ਤੇ ਬੰਦਾ ਕਹ ਲੋ ਕੋਈ ਅੰਦਾਜ਼ਾ ਨਹੀਂ ਲਾ ਸਕਦਾ, ਤੇ ਇਹ ਕਹ ਲੋ ਕਿ ਹੱਲੇ ਤੱਕ ਵੀ ਨਿਸ਼ਾਨੀਆਂ ਮੌਜੂਦ ਨੇ। ਜਿਹੜੇ ਸਾਨੂੰ ਉਧਰ ਦੇ ਲੋਕ ਕਹਿੰਦੇ ਨੇ ਨਾ ਜੀ, ਸਾਡੇ ਫਲਾਂ ਪਿੰਡ ਤੁਸੀਂ ਜਾਇਓ, ਹਾਂ ਸਾਡੇ ਬਜ਼ੁਰਗਾਂ ਦਾ ਪਿੰਡ ਸੀ, ਉੱਥੇ ਫਲਾਂ ਬੋਰਡ, ਅਸੀਂ ਜਾ ਕੇ ਵੇਖਿਆ ਬੋਰਡ ਹੋਈ ਹੈ, ਮਕਾਨ ਨਹੀਂ ਰਹੇ, ਲੇਕਿਨ ਬੋਰਡ ਤੇ ਪਿੱਪਲ ਹੈ। 2 ਚੀਜ਼ਾਂ, 2 ਜ਼ਰੂਰ ਚੀਜ਼ਾਂ ਰਹੀਆਂ ਹੈ, 2 ਵੇਖਣ ਨੂੰ ਮਿਲੀਆਂ। ਮਸਜਿਦ ਦੀ ਨੁੱਕਰ ਤੇ ਇੱਕ ਅਸੀਂ ਜਾਮਣੂ ਬੜਾ ਵੱਡਾ ਤੇ ਪਿੱਪਲ ਬੜਾ ਤਗੜਾ। ਅੱਛਾ, ਉਹ ਮਸਜਿਦ ਕਿਹੜੀ ਆਪਣਾ ਪਿੰਡ ਦੀ ਕਿਹੜੀ ਬਾਈ ਸੀ? ਉਹ ਵੀ ਦੱਖਣ ਸੀ, ਸਾਡੀ ਸੀ। ਅੱਛਾ, ਤੁਹਾਡੀ ਮਹੱਲੇ ਮਸਜਿਦ ਸੀ। ਚਲੋ ਜੀ, ਅੱਲਾ ਕਰੇ ਜੀ ਉਹ ਪਿੱਪਲ ਹੋਏ ਤੇ ਤੁਹਾਨੂੰ ਫਿਰ ਸਾਡਾ ਕੋਈ ਉੱਥੋਂ ਦਾ ਕੋਈ ਸੁਣਨ ਵਾਲਾ ਤਸਵੀਰਾਂ ਕਰ ਸਕੇ। ਠੀਕ ਹੈ ਜੀ ਬਾਬਾ ਜੀ।
ਬਾਕੀ ਸਾਡੇ ਅੱਲਾ ਜਿਹੜਾ- ਹਾਫਿਜ਼ ਜੀ, ਬਹੁਤ ਸ਼ੁਕਰ। ਜਿਹੜੇ ਹਿੰਦੂ ਸਨ ਉਹ ਇੱਕ ਰਸਾਲ ਸੀ, ਇੱਕ ਦੇ ਨਾਂ ਚਤਰੂ ਸੀ, ਅੱਛਾ, ਇੱਕ ਦੇ ਨਾਂ ਜੂਨਾ ਸੀ। ਜਿਹੜੇ ਤੁਹਾਡੇ ਪਿੰਡ ਦੇ ਸਨ ਪਿੰਡ ਦੇ ਜਿਹੜੇ 3-4 ਨਾਮ ਮੇਰੇ ਯਾਦ ਹੈ। ਹੁਣ ਯਾਦ ਆਇਆ ਤੁਹਾਨੂੰ, ਹੈਨਾ? ਹਾਂ। ਅੱਛਾ, ਫਿਰ ਦੁਬਾਰਾ ਨਾਂ ਦੱਸੋ। ਇੱਕ ਰਸਾਲ, ਹੂੰ ਜੂਨਾ, ਹੂੰ ਚਤਰੂ, ਇਹ ਵੀ 3-4 ਭਰਾ ਸਨ, ਦੂਜਿਆਂ ਦੇ ਨਾਮ ਨਹੀਂ ਹੈ। ਆ ਤੁਹਾਡੇ ਪਿੰਡ ਦੇ ਰਹਿਣ ਇੱਕ ਵਾਲੇ। ਜਿਹੜਾ ਇਹਨਾਂ ਦੇ ਲੰਬੜਦਾਰ, ਘਰ ਕਿਹੜੇ ਬਾਈ ਸਨ? ਤੁਹਾਡੇ ਤੇ ਦੱਖਣ ਬਾਈ ਇਹ ਸਨ, ਸਨ ਸਾਡੇ ਤੋਂ ਚੜ੍ਹਦੇ ਪਾਸੇ, ਚੜ੍ਹਦੇ ਪਾਸੇ ਸਨ। ਠੀਕ ਹੈ, ਠੀਕ। ਸਾਰੇ ਪਿੰਡੋਂ ਚੜ੍ਹਦੇ ਤੇ ਸਨ। ਕੀ ਕੰਮ ਕਾਜ ਸੀ ਇਹਨਾਂ ਦਾ? ਉਹ ਵੀ ਜ਼ਿਮੀਂਦਾਰਾ ਕਰਦੇ ਸਨ। ਜ਼ਿਮੀਂਦਾਰ। ਪਿੰਡ ਦੇ ਸਾਰੇ ਹੀ ਬੰਦੇ ਜ਼ਿਮੀਂਦਾਰੀ ਕਰਦੇ ਸਨ, ਜੀ ਹਨਾ? ਹਾਂ। ਕੋਈ ਮੁਲਾਜ਼ਮ ਵੀ ਹੈ ਹਜੇ? ਮੁਲਾਜ਼ਮ ਵੀ ਆਏ ਸਨ, ਫੌਜ ਸੀ ਰੱਪਰਾਂ ਕੋਲ। ਜੀ। ਤੇ ਇੱਕ ਮਾਲੀਆਂ ਦਾ ਮੁੰਡਾ ਸੀ, ਪਹਿਲਵਾਨ, ਪਹਿਲਵਾਨ। ਆ ਭੂਰਾ ਸੀ ਉਹਦੇ ਨਾਲ। ਅੱਛਾ, ਤੇ ਉਹਨੂੰ ਸਾਰਾ ਪਿੰਡ ਯਾਨੀ ਖੁਰਾਕ ਦਿੰਦਾ ਸੀ। ਅੱਛਾ, ਅੱਛਾ। ਮੁਸਲਮਾਨ ਬਹੁਤ ਹੀ ਦਿੰਦੇ ਉਹ ਸਨ। ਸਾਂਝਾ ਪਹਿਲਵਾਨ ਸੀ ਜੀ ਪਿੰਡ ਦਾ। ਹਾਂ, ਹਾਂ ਹਾਂ, ਠੀਕ। ਉਹ ਹੈ ਹਿੰਦੂਆਂ ਵਿੱਚੋਂ ਸੀ ਮੁੰਡਾ? ਇਹ ਮਾਲੀਆਂ ਦਾ ਹੋਈ। ਹਾਂ, ਤੇ ਲੇਕਿਨ ਮੁਸਲਮਾਨ ਕੀ ਤੇ ਦੂਸਰੇ ਕੀ? ਇਹਨੇ ਸਾਡਾ ਬੜਾ ਸ਼ੌਕ ਸੀ ਆਪੇ ਤੇ। ਉਹਨਾਂ ਦੀ ਹੱਲ ਕੀ ਸੀ? ਮਾਲੀਆਂ ਦਾ? ਮਾਲੀਆਂ ਦਾ ਮੁੰਡਾ ਸੀ? ਇੱਕ ਤੇ ਮਾਲੀ ਹੁੰਦੇ ਹਨ ਨਾ, ਮਾਲੀਏ। ਬਾਹਮਣ ਹੁੰਦੇ ਹਨ ਇੱਕ। ਅੱਛਾ, ਅੱਛਾ। ਇੱਕ ਰੰਗੜ ਰਾਜਪੂਤ ਹੁੰਦੇ ਹਨ। ਅੱਛਾ ਬਾਬਾ ਜੀ ਦੱਸੋ, ਤੁਹਾਡੇ ਨਾਨਕੇ ਕਿੱਥੇ ਆ ਪਹਿਲੇ? ਇਹ ਦੱਸੋ ਕਿਹੜਾ ਪਿੰਡ ਸੀ? ਸਲੇਮਪੁਰ। ਸਲੀਮਪੁਰ। ਹਾਂ, ਸਲੇਮਪੁਰ। ਅੱਛਾ, ਸਲੀਮਪੁਰ ਨਹੀਂ, ਸਲੇਮਪੁਰ। ਸਲੀਮਪੁਰ। ਹਾਂ, ਅੱਛਾ, ਉਹ ਵੀ ਅੰਬਾਲਾ ਚ ਹੀ ਆਂਦਾ ਸੀ? ਅੰਬਾਲੇ ਜ਼ਿਲ੍ਹਾ ਅੰਬਾਲੇ ਲੱਗਦਾ ਸੀ। ਜੀ ਜੀ। ਤੇ ਤਹਿਸੀਲ? ਤਹਿਸੀਲ ਜਗਾਦਰੀ ਸੀ। ਜਗਾਦਰੀ। ਤੇ ਬੜਾ ਬਾਬਾ ਜੀ, ਲੰਬਾ ਵੱਡਾ ਜ਼ਿਲ੍ਹਾ। ਅੱਛਾ ਅੱਛਾ, ਤੁਹਾਡੇ ਜਿਹੜੇ ਸਨ ਨਾਨਕੇ, ਉਹ ਵੀ ਖੈਰ ਖਰੀਦ ਨਾਲ ਆ ਗਏ ਪਾਕਿਸਤਾਨ ਚ? ਹਾਂ, ਉਹ ਠੀਕ ਠਾਕ ਆ ਗਏ। ਉਹ ਇੱਥੇ ਕਿੱਥੇ ਆ ਕੇ ਵਸੇ? ਉਹ ਜਾਂ ਵਸ ਵੀ ਰਹੇ? ਉਸੇ ਕੰਪ ਚ ਆਏ ਨੇ। ਉਹ ਬੈਠੇ ਨੇ ਲਾਹੌਰੋਂ ਅੱਗੇ, ਕੋਟਰਾ ਦਾ ਕਿਸਮ ਮੇਰੇ ਅੱਬੇ ਨੇ ਆਬਾਦ ਕੀਤਾ ਸੀ। ਅੱਛਾ ਅੱਛਾ। ਉਹਨੇ ਡਿਊਟੀ ਲੱਗੀ ਨਾ, ਕੱਚੀ ਕੋਠੀ, ਕੋਟਰਾ ਦਾ ਕਿਸ ਨੇ ਸ਼ਹਿਰ ਹੈ ਕਸਬਾ, ਉੱਥੇ ਉੱਥੇ ਆਬਾਦਕਾਰੀ ਵਾਸਤੇ। ਜੀ ਜੀ। ਤੇ ਫਿਰ ਇਸ ਤੋਂ ਬਾਅਦ ਇੱਕ ਗੱਲ ਹੋਰ ਦੱਸਣਾ ਜੀ, ਮੇਲਾ ਵੀ ਲੱਗਦਾ ਰਿਹਾ ਸੀ ਤੁਹਾਡੇ ਇਲਾਕੇ ਚ ਕਿਤੇ? ਆ ਮੇਲਾ ਲੱਗਦਾ ਸੀ, ਸਧੌਰੇ ਵੀ ਲੱਗਦਾ ਸੀ, ਤੇ ਸਧੌਰੇ। ਤੀਰਥਪੁਰ ਲੱਗਦਾ ਸੀ। ਤੀਰਥਪੁਰ। ਤੀਰਥਪੁਰ ਅੱਛਾ ਬਿਲਾਸਪੁਰ ਤੋਂ ਕੋਈ 1 ਮੀਲ ਅੱਗੇ ਸੀ। ਅੱਛਾ। ਉੱਥੇ ਬੜਾ ਵੱਡਾ ਇੱਕ ਤਲਾਬ ਬਣਿਆ ਸੀ, ਹਾਂ ਹਾਂ। ਵਿੱਚ ਯਾਨੀ ਦਰਬਾਰ ਬਣੇ ਸਨ। ਜੀ ਜੀ। ਕਿੰਨੇ ਦਿਨ ਮੇਲਾ ਲੱਗਦਾ ਸੀ? ਹਿੰਦੂਆਂ ਦਾ ਸੀ ਉਹ। ਕਿੰਨੇ ਦਿਨ ਬਾਬਾ ਜੀ 7 ਮੇਲਾ? ਦਿਨ ਰਹਿੰਦਾ ਸੀ। 7 ਦਿਨ ਮੇਲਾ ਰਹਿਣਾ? ਬੜਾ ਵੱਡਾ ਮੇਲਾ ਲੱਗਦਾ ਸੀ। ਅੱਛਾ ਅੱਛਾ। ਇਹ ਪੰਜਾਬ ਜਾਂਦਾ ਸੀ ਸਾਰਾ, ਹਾਂ, ਇਧਰੋਂ ਵੀ ਨਾ। ਦੂਰੋਂ ਦੂਰੋਂ ਦੁਕਾਨਾਂ ਜਾ ਕੇ ਲੱਗਣੀਆਂ। ਇਹ ਪੰਜਾਬੀ ਜਿਹੜੇ ਹਨ, ਸਿੱਖ, ਹਾਂ, ਇਹ ਤੇ ਬੜਾ ਜਿਹਾ ਜਾਂਦਾ ਸੀ ਉਹ ਮੇਲੇ 'ਚ। ਪਸਰੂਰੂ ਵੀ, ਨਾਰੋਵਾਲ ਤੂੰ ਵੀ, ਲਾਹੌਰ ਹਾਂ। ਤੂੰ ਵੀ, ਸਭ ਨੇ ਜਾਣਾ। ਅੱਛਾ ਅੱਛਾ। ਤੁਸੀਂ ਵੇਖਿਆ ਮੇਲਾ ਉਹ? ਹਾਂ, ਮੈਂ ਵੇਖਿਆ ਕਿ ਕਿੰਨੀ ਵਾਰੀ ਵੇਖਿਆ ਮੇਲਾ ਉਹ? ਮੈਂ 5-6 ਵਾਰੀ ਵੇਖਿਆ। ਵਾਹ ਜੀ, ਠੀਕ। ਕੋਈ ਐਸੀ ਨਿਸ਼ਾਨੀ ਤੁਸੀਂ ਉੱਥੋਂ ਆਪਣੇ ਪਿੰਡੋਂ ਲੈ ਕੇ ਆਏ ਜਿਹੜੀ ਅੱਜ ਤੱਕ ਤੁਸੀਂ ਸਾਂਭ ਕੇ ਰੱਖੀ ਹੋਏ? ਕੋਈ ਨਹੀਂ ਭਾਈਆ, ਕੋਈ ਸਹਿ ਨਹੀਂ ਹੈ, ਬਸ ਯਾਦਾਂ ਹੀ ਰਹਿ ਗਈਆਂ। ਹਾਂ, ਬਾਕੀ ਸਾਰੀਆਂ ਚੀਜ਼ਾਂ ਖੁੱਸ ਗਈਆਂ। ਠੀਕ, ਚਲੋ ਕੋਈ ਜੀ। ਸਹਿ ਨਹੀਂ। ਠੀਕ ਹੈ ਬਾਬਾ ਜੀ, ਮਿਹਰਬਾਨੀ। ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਸਾਡੇ ਲਈ ਵੀ ਦੁਆ ਕਰਨਾ ਜੀ। ਜੀ ਜੀ। ਇਸ ਬੰਦੇ ਦੀ ਭਾਈ ਦੋਵਾਂ ਦੀ ਆਵੇ, ਦੋਵਾਂ ਦੀ ਇਹਦੀ ਫੋਟੋ ਵਿੱਚ ਕਰ ਸੀ ਉਹਦੀ। ਸਭ ਦੀ ਆ ਗਈ ਜੀ, ਸਭ ਦੀ ਆ ਗਈ।